ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਾਲੇ ਇੱਕ ਹਿੰਦੂ ਦੇ ਬੰਗਲਾਦੇਸ਼ ਵਿੱਚ ਮਾਰੇ ਜਾਣ ਤੋਂ ਦੁਖੀ ਨੇ ਤੇ ਵਾਕਿਆ ਹੀ ਦੁਖੀ ਹੋਣਾ ਚਾਹੀਦਾ। ਪਰ ਇਹ ਉਹੀ ਭਗਵੇਂ ਬ੍ਰਿਗੇਡ ਦੀਆਂ ਧਿਰਾਂ ਨੇ ਜਿਹੜੀਆਂ ਭਾਰਤ ਵਿੱਚ ਹਿੰਦੂਆਂ ਤੋਂ ਇਲਾਵਾ ਬਾਕੀ ਸਾਰਿਆਂ ਦਾ ਘਾਣ ਕਰਨ ਨੂੰ, ਕਤਲੇਆਮ ਕਰਨ ਨੂੰ, ਜਲੀਲ ਕਰਨ ਨੂੰ ਆਪਦਾ ਹੱਕ ਸਮਝਦੀਆਂ ਨੇ। ਹੁਣ ਜੇਕਰ ਤਾਂ ਦੀਪੂ ਚੰਦਰ ਦਾਸ ਆ ਜਿਹੜਾ ਉਹਦੀ ਜਾਨ ਦੀ ਆਪਾਂ ਗੱਲ ਕਰੀਏ ਤਾਂ ਜਿੰਨੀ ਕੀਮਤ ਜਿੰਨੀ ਕਦਰ ਉਹਦੀ ਜ਼ਿੰਦਗੀ ਦੀ ਹੈ ਓਨੀ ਹੀ ਕਦਰ ਉਹਨਾਂ ਭਾਰਤ ਵਿੱਚ ਵਸਦੇ ਗੈਰ ਹਿੰਦੂਆਂ ਦੀ ਹੈ ਜਿਨ੍ਹਾਂ ਦਾ ਜਿਉਣਾ ਦੁੱਭਰ ਕੀਤਾ ਪਿਆ ਭਗਵੇਂ ਬ੍ਰਿਗੇਡ ਨੇ। ਪਰ ਇਹੀ ਦੋਗਲਾਪਣ ਵਾ ਕਿ ਜੇਕਰ ਤਾਂ ਇਹਨਾਂ ਨੂੰ ਕੋਈ ਗੱਲ ਚੁਭਦੀ ਹੈ ਤਾਂ ਉਹ ਭਾਰਤ ਦਾ ਮੀਡੀਆ ਕਹਿੰਦਾ ਵੀ ਬਹੁਤ ਮਾੜਾ ਹੋ ਗਿਆ ਜੀ, ਇਸ ਗੱਲ ਦੀਆਂ ਇਹ ਤਾਂ ਬਹੁਤ ਅਤਿਆਚਾਰ ਹੋ। ਪਰ ਜੇ ਸਿੱਖ ਚੀਕਾਂ ਮਾਰਨ, ਈਸਾਈ ਕਲਪ ਰਹੇ ਹੋਣ, ਦਲਿਤ ਪਿੱਟ ਰਹੇ ਹੋਣ, ਬੋਧੀ ਜੈਨੀ ਖਾਸ ਤੌਰ ਤੇ ਜੇ ਮੁਸਲਮਾਨਾਂ ਦੇ ਛੱਤਰ ਫਿਰ ਰਿਹਾ ਹੋਵੇ, ਫੇਰ ਇਹੀ ਭਾਰਤੀ ਮੀਡੀਆ, ਇਹੀ ਭਾਰਤੀ ਨਿਜ਼ਾਮ ਜਿਹੜਾ ਉਹ ਚਿੜਗਿੱਲੀਆਂ ਪਾਉਂਦਾ, ਨਜ਼ਾਰੇ ਲੈਂਦਾ ਵੀ ਬਹੁਤ ਵਧੀਆ ਹੋਇਆ। 2.5 ਸਾਲ ਪਹਿਲਾਂ ਇੱਥੇ ਹਰਿਆਣੇ ਦੇ ਵਿੱਚ ਇੱਕ ਮਾਹੌਲ ਦੇ ਵਿੱਚ ਗਰਮਜੋਸ਼ੀ ਹਿੰਦੂ ਅੱਤਵਾਦੀਆਂ ਨੇ ਭਰ ਕੇ ਬਹੁਤ ਉੱਥੇ ਉਪੱਦਰ ਮਚਾਇਆ, ਰੌਲਾ ਰੱਪਾ ਪਾਇਆ, ਉਹ ਬੰਦੇ ਫੜੇ ਤੇ ਛੱਡਤੇ, ਥਾਣਿਆਂ ਨੂੰ ਅੱਗਾਂ ਲਾਤੀਆਂ, ਲੋਕਾਂ ਦੇ ਉੱਤੇ ਜ਼ੁਲਮ ਹੋਇਆ, ਕੋਈ ਕਾਰਵਾਈ ਜੇ ਕੀਤੀ ਤਾਂ ਸਿਰਫ ਐਵੇਂ ਠਰਕ ਜਾ ਭੋ ਰਿਹਾ ਗਿਆ। ਇੱਥੇ ਸਾਡੇ ਮੁੰਡਿਆਂ ਨੇ ਜੇਕਰ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਹਿਲਜੁਲ ਕੀਤੀ ਤਾਂ ਉਹਨਾਂ ਦੀ ਅੱਜ ਤੱਕ ਜ਼ਮਾਨਤ ਨਹੀਂ ਹੋਣ ਦਿੱਤੀ, NSA ਲਾ ਕੇ ਅੰਦਰ ਦਿੱਤਾ ਹੋਇਆ ਤੇ ਨਾਲੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਵੀ ਇੱਥੋਂ ਦੀ ਸਰਕਾਰ ਕਹਿੰਦੀ ਆ ਵੀ ਬਾਹਰ ਨਹੀਂ ਇੱਕ ਸਕਿੰਟ ਲਈ ਵੀ ਕੱਢਣਾ, ਇਹ ਤਾਂ ਅੱਗ ਲਾ ਦੇਣਗੇ, ਲਾਂਬੂ ਲਾ ਦੇਣਗੇ। ਇਸ ਤਰੀਕੇ ਨਾਲ ਹੀ ਅਖਬਾਰਾਂ ਦੇ ਵਿੱਚ ਲਗਾਤਾਰ ਖਬਰਾਂ ਆਉਂਦੀਆਂ ਨੇ ਜਿੱਥੇ ਸਾਫ਼ ਪਤਾ ਲੱਗਦਾ ਕਿ ਭਾਰਤੀ ਅਦਾਲਤਾਂ ਜਿਹੜੀਆਂ ਨੇ, ਭਾਰਤੀ ਪੁਲਿਸ ਜਿਹੜੀ ਆ, ਭਾਰਤੀ ਮੀਡੀਆ ਜਿਹੜਾ ਹੈ ਉਹ ਹਿੰਦੂਆਂ ਦਾ ਬਹੁਤ ਲਿਹਾਜ਼ ਕਰਦਾ ਤੇ ਬਾਕੀ ਕੌਮਾਂ ਧਰਮਾਂ ਦੇ ਲੋਕਾਂ ਨੂੰ ਬਾਰ-ਬਾਰ ਜਚਾਇਆ ਜਾਂਦਾ ਕਿ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ। ਪੰਜਾਬ ਦੇ ਵਿੱਚ ਸਾਡੀ ਬੋਲੀ, ਸਾਡਾ ਧਰਮ ਤੇ ਸਾਡਾ ਸੱਭਿਆਚਾਰ ਇਸ ਮੌਕੇ ਸਭ ਤੋਂ ਵੱਧ ਕਿਹੜੀ ਧਿਰ ਤੋਂ ਖਤਰੇ ਵਿੱਚ ਆ? ਉਹ ਧਿਰ ਹੈ ਹਿੰਦੂ। ਜਿਹੜੀ ਸਿੱਖੀ ਨੇ, ਜਿਹੜੇ ਸਿੱਖਾਂ ਨੇ ਤੁਹਾਡਾ ਤਿਲਕ ਜਨੇਊ ਬਚਾਇਆ, ਤੁਹਾਡਾ ਹਿੰਦੁਸਤਾਨ ਬਚਾਇਆ, ਉਹਨੂੰ ਵਲੀਆ ਮੇਟ ਕਰਨ ਤੁਲੇ ਹੋਏ। ਅਮਿਤ ਸ਼ਾਹ ਤੇ ਮੋਦੀ ਜੀ ਜਿਹੜਾ ਤੁਸੀਂ ਇਹ ਮੰਨੀ ਫਿਰਦੇ ਹੋ ਕਿ ਹਮ ਹੀ ਹਮ ਹੈ ਤੇ ਅਸੀਂ ਜਿਵੇਂ ਚਾਹਾਂਗੇ ਉਵੇਂ ਕਰਾਂਗੇ, ਇਹ ਗੱਲ ਚੇਤੇ ਰੱਖਿਓ, ਗੁਰਾਂ ਦਾ ਖਾਲਸਾ ਇੱਥੇ ਹੀ ਹੈ ਤੇ ਇੱਥੇ ਹੀ ਰਹੇਗਾ। ਤੁਹਾਡੇ ਵਰਗੇ ਲੱਖਾਂ ਸਾਡੇ ਸਾਹਮਣੇ ਆਏ ਤੇ ਗਏ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਦੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੇ ਬੰਗਲਾਦੇਸ਼ ਦੇ ਹਾਈ ਕਮਿਸ਼ਨ ਦੇ ਬਾਹਰ ਬੜਾ ਧੜੱਲੇ ਵਾਲਾ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜਾ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਜਿਹਨੂੰ ਮੰਗਲਵਾਰ ਨੂੰ ਉੱਥੇ ਬੰਗਲਾਦੇਸ਼ ਦੇ ਵਿੱਚ ਕਤਲ ਕਰ ਦਿੱਤਾ ਗਿਆ ਵੀ ਉਹਦੀ ਜਾਂਚ ਕਰੋ, ਇਨਸਾਫ ਦਿਓ। ਤੇ ਇੱਥੇ ਬੈਰੀਕੇਡ ਤੋੜਤੇ, ਕਾਫੀ ਹੋ ਹੱਲਾ ਮਚਾਇਆ ਪ੍ਰਦਰਸ਼ਨਕਾਰੀਆਂ ਨੇ ਤੇ ਭਾਰਤ ਮਾਤਾ ਕੀ ਜੈ, ਹਿੰਦੂਆਂ ਦੀਆਂ ਹੱਤਿਆਵਾਂ ਬੰਦ ਕਰੋ। ਕਾਫੀ ਵੱਡਾ ਧਰਨਾ ਜਾਂ ਵੱਡਾ ਪ੍ਰਦਰਸ਼ਨ ਸੀ। ਇਹਦੀਆਂ ਫੋਟੋਆਂ, ਇਹਦੀਆਂ ਵੀਡੀਓ ਘੁੰਮ ਰਹੀਆਂ ਨੇ। ਇਹ ਖਬਰ ਆ। ਹੁਣ ਇਹਦੀ ਖਬਰ ਦੀ ਜੇ ਖਬਰ ਲਈਏ ਤਾਂ ਸਿੱਧੀ ਜੀ ਗੱਲ ਇਹ ਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਾਲੇ ਇੱਕ ਹਿੰਦੂ ਦੇ ਬੰਗਲਾਦੇਸ਼ ਵਿੱਚ ਮਾਰੇ ਜਾਣ ਤੋਂ ਦੁਖੀ ਨੇ ਤੇ ਵਾਕਿਆ ਹੀ ਦੁਖੀ ਹੋਣਾ ਚਾਹੀਦਾ। ਪਰ ਇਹ ਧਿਰਾਂ ਉਹੀ ਨੇ, ਇਹ ਉਹੀ ਭਗਵੇਂ ਬ੍ਰਿਗੇਡ ਦੀਆਂ ਧਿਰਾਂ ਨੇ ਜਿਹੜੀਆਂ ਭਾਰਤ ਵਿੱਚ ਹਿੰਦੂਆਂ ਤੋਂ ਇਲਾਵਾ ਬਾਕੀ ਸਾਰਿਆਂ ਦਾ ਘਾਣ ਕਰਨ ਨੂੰ, ਕਤਲੇਆਮ ਕਰਨ ਨੂੰ, ਜਲੀਲ ਕਰਨ ਨੂੰ ਆਪਦਾ ਹੱਕ ਸਮਝਦੀਆਂ ਨੇ ਕਿ ਹਿੰਦੁਸਤਾਨ ਮੇਂ ਰਹਿਣਾ ਹੈ ਤੋ ਜੈ ਸ਼੍ਰੀ ਰਾਮ ਹੀ ਕਹਿਣਾ ਹੈ। ਹੁਣ ਜੇਕਰ ਤਾਂ ਦੀਪੂ ਚੰਦਰ ਦਾਸ ਆ ਜਿਹੜਾ ਉਹਦੀ ਜਾਨ ਦੀ ਆਪਾਂ ਗੱਲ ਕਰੀਏ ਤਾਂ ਜਿੰਨੀ ਕੀਮਤ, ਜਿੰਨੀ ਕਦਰ ਉਹਦੀ ਜ਼ਿੰਦਗੀ ਦੀ ਹੈ ਓਨੀ ਹੀ ਕਦਰ ਉਹਨਾਂ ਭਾਰਤ ਵਿੱਚ ਵਸਦੇ ਗੈਰ ਹਿੰਦੂਆਂ ਦੀ ਹੈ
ਜਿਨ੍ਹਾਂ ਦਾ ਜਿਉਣਾ ਦੁੱਭਰ ਕੀਤਾ ਪਿਆ ਭਗਵੇਂ ਬ੍ਰਿਗੇਡ ਨੇ। ਪਰ ਇਹੀ ਦੋਗਲਾਪਣ ਵਾ ਕਿ ਜੇਕਰ ਤਾਂ ਇਹਨਾਂ ਨੂੰ ਕੋਈ ਗੱਲ ਚੁੱਭਦੀ ਆ ਤਾਂ ਉਹ ਭਾਰਤ ਦਾ ਮੀਡੀਆ ਕਹਿੰਦਾ ਵੀ ਬਹੁਤ ਮਾੜਾ ਹੋ ਗਿਆ ਜੀ, ਇਸ ਗੱਲ ਦੀਆਂ, ਇਹ ਤਾਂ ਬਹੁਤ ਅਤਿਆਚਾਰ ਹੋ ਗਿਆ। ਪਰ ਜੇ ਸਿੱਖ ਚੀਕਾਂ ਮਾਰਨ, ਈਸਾਈ ਕਲਪ ਰਹੇ ਹੋਣ, ਦਲਿਤ ਪਿੱਟ ਰਹੇ ਹੋਣ, ਬੋਧੀ ਜੈਨੀ, ਖਾਸ ਤੌਰ ਤੇ ਜੇ ਮੁਸਲਮਾਨਾਂ ਦੇ ਛੱਤਰ ਫਿਰ ਰਿਹਾ ਹੋਵੇ, ਫਿਰ ਇਹੀ ਭਾਰਤੀ ਮੀਡੀਆ, ਇਹੀ ਭਾਰਤੀ ਨਿਜ਼ਾਮ ਜਿਹੜਾ ਉਹ ਚੜਗਿੱਲੀਆਂ ਪਾਉਂਦਾ, ਨਜ਼ਾਰੇ ਲੈਂਦਾ ਵੀ ਬਹੁਤ ਵਧੀਆ ਹੋਇਆ। ਚੇਤੇ ਕਰੋ ਕੁਛ 2 ਸਾਲ ਪਹਿਲਾਂ ਇੱਥੇ ਹਰਿਆਣੇ ਦੇ ਵਿੱਚ ਇੱਕ ਮਾਹੌਲ ਦੇ ਵਿੱਚ ਗਰਮਜੋਸ਼ੀ ਹਿੰਦੂ ਅੱਤਵਾਦੀਆਂ ਨੇ ਭਰ ਕੇ ਬਹੁਤ ਉੱਥੇ ਉਪੱਦਰ ਮਚਾਇਆ, ਰੌਲਾ ਰੱਪਾ ਪਾਇਆ, ਉਹ ਬੰਦੇ ਫੜੇ ਤੇ ਛੱਡਤੇ, ਥਾਣਿਆਂ ਨੂੰ ਅੱਗਾਂ ਲਾਤੀਆਂ, ਲੋਕਾਂ ਦੇ ਉੱਤੇ ਜ਼ੁਲਮ ਹੋਇਆ, ਕੋਈ ਕਾਰਵਾਈ ਜੇ ਕੀਤੀ ਤਾਂ ਸਿਰਫ ਐਵੇਂ ਠਰਕ ਜਾ ਭੋਰਿਆ ਗਿਆ। ਇੱਥੇ ਸਾਡੇ ਮੁੰਡਿਆਂ ਨੇ ਜੇਕਰ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਹਿਲਜੁਲ ਕੀਤੀ ਤਾਂ ਉਹਨਾਂ ਦੀ ਅੱਜ ਤੱਕ ਜ਼ਮਾਨਤ ਨਹੀਂ ਹੋਣ ਦਿੱਤੀ, NSA ਲਾ ਕੇ ਅੰਦਰ ਦਿੱਤਾ ਹੋਇਆ, ਤੇ ਨਾਲੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਵੀ ਇੱਥੋਂ ਦੀ ਸਰਕਾਰ ਕਹਿੰਦੀ ਆ ਵੀ ਬਾਹਰ ਨਹੀਂ 1 ਸਕਿੰਟ ਲਈ ਵੀ ਕੱਢਣਾ, ਇਹ ਤਾਂ ਅੱਗ ਲਾ ਦੇਣਗੇ, ਲਾਂਬੂ ਲਾ ਦੇਣ। ਇੱਕ ਯੂਪੀ ਦੇ ਵਿੱਚ ਭਾਜਪਾ ਦਾ ਵਿਧਾਇਕ ਸੀਗਾ ਕੁਲਦੀਪ ਸਿੰਘ ਸੇਂਗਰ, ਉਹਨੂੰ ਸਜ਼ਾ ਮਿਲੀ ਸੀਗੀ, ਇੱਕ ਬੱਚੀ ਨਾਲ ਉਹਨੇ ਰੇਪ ਕੀਤਾ ਸੀ ਤੇ ਉਹਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ। ਹੁਣ 2 ਦਿਨ ਤੋਂ ਉਸ ਪੀੜਤ ਬੱਚੀ ਦੇ ਪਰਿਵਾਰਕ ਦੇ ਮੈਂਬਰ ਜਿਹੜੇ ਆ ਦਿੱਲੀ ਦੀਆਂ ਸੜਕਾਂ ਤੇ, ਰਾਜਧਾਨੀ ਦੀਆਂ ਸੜਕਾਂ ਤੇ ਖਾਕੀ ਵਰਦੀ ਦੇ ਮੂਹਰੇ ਲੁਕਦੇ ਫਿਰਦੇ ਆ। ਕਿਉਂਕਿ ਉਹ ਇੱਥੇ ਇਹ ਦਿਖਾਉਣਾ ਚਾਹੁੰਦੇ ਆ, ਦਰਸਾਉਣਾ ਚਾਹੁੰਦੇ ਆ ਕਿ ਜਿਹੜਾ ਕੁਲਦੀਪ ਸੇਂਗਰ ਆ, ਜਿਹਨੂੰ ਅਦਾਲਤ ਨੇ ਬੜੀ ਔਖੀ ਸਾਨੂੰ ਲੜ ਕੇ ਅਸੀਂ ਸਜ਼ਾ ਦਵਾਈ ਆ, ਹਾਈ ਕੋਰਟ ਨੇ ਸਜ਼ਾ ਤੇ ਰੋਕ ਵੀ ਲਾਤੀ ਆ, ਮੁਲਤਵੀ ਕਰਤੀ ਆ, ਤੇ ਉਹਦੀ ਜ਼ਮਾਨਤ ਵੀ ਕਰਤੀ ਆ। ਹੁਣ ਕੁਲਦੀਪ ਸੇਂਗਰ ਜਿਹੜਾ ਹੈ, ਉਹਨੂੰ ਨਾ ਤਾਂ ਉਦਣ ਕੋਈ, ਜਦੋਂ ਉਹਨੂੰ ਸਾਰੇ ਲੋਕ ਮਾੜਾ ਚੰਗਾ ਬੋਲ ਰਹੇ ਸੀ, ਕੋਈ ਇਸ ਤਰ੍ਹਾਂ ਦਾ ਅਹਿਸਾਸ ਸੀ, ਕੋਈ ਆਪਦੇ ਉੱਤੇ ਉਹਨੂੰ ਸ਼ਰਮ ਆ ਰਹੀ ਸੀ ਕਿ ਜੀ ਮੈਂ ਗਲਤ ਕਰ ਲਿਆ, ਨਾ ਉਹਨੂੰ ਅੱਜ ਆ ਰਹੀ ਆ। ਉਦਣ ਵੀ ਉਹ ਚੌੜਾ ਹੋਇਆ ਫਿਰਦਾ ਸੀ, ਅੱਜ ਵੀ ਉਹਦਾ ਉਹੀ ਹਾਲ ਆ। ਪਰ ਭਾਰਤੀ ਨਿਜ਼ਾਮ ਜਿਹੜਾ ਉਹ ਬੜਾ ਖੁਸ਼ ਆ ਕਿ ਕੁਲਦੀਪ ਸੇਂਗਰ ਆ ਜਿਹੜਾ, ਉਹਦੀ ਤਾਂ ਰੇਪ ਦੇ ਕੇਸ ਵਿੱਚ ਸਜ਼ਾ ਵੀ ਜਿਹੜੀ ਆ ਉਹ ਮਾਫ ਕਰਨੀ ਚਾਹੀਦੀ ਆ, ਤੇ ਉਹਨੂੰ ਜ਼ਮਾਨਤ ਵੀ ਮਿਲਣੀ ਚਾਹੀਦੀ ਆ ਕਿਉਂਕਿ ਇਹ ਹਿੰਦੂ ਆ। ਪਰ ਜੇਕਰ ਇਹਦੀ ਥਾਂ ਦੇ ਉੱਤੇ ਕੋਈ ਸਿੱਖ ਆ ਜਾਂ ਕੋਈ ਹੋਰ ਹੈ, ਉਹਦੇ ਮੁਤਲਕ ਉਹ ਕਹਿੰਦੇ ਜੀ ਇਹਨਾਂ ਨੂੰ ਤਾਂ ਟੰਗ ਦੇਣਾ ਚਾਹੀਦਾ, ਇਹ ਤਾਂ ਮਾਮੂਲੀ ਜੀ ਵੀ ਕੋਈ ਗੱਲ ਕਰਨ, ਇਹਨਾਂ ਤੇ ਕੋਈ ਵੱਡੇ ਤੋਂ ਵੱਡੇ ਟਾਡਾ ਪੋਟਾ ਵਰਗੇ ਜਿਹੜੇ ਕਾਨੂੰਨ ਨੇ ਉਹ ਲਾਉਣੇ ਚਾਹੀਦੇ ਆ। ਗੱਲ ਕੱਲੀ ਇਹ ਕੁਲਦੀਪ ਸੇਂਗਰ ਦੀ ਨਹੀਂ ਹੈ। ਇੱਕ ਦਾਦਰੀ ਦੇ ਵਿੱਚ ਦਿੱਲੀ ਦੇ ਨੇੜੇ ਮੁਹੰਮਦ ਅਖਲਾਕ ਦਾ ਕੇਸ 2015 ਦੇ ਵਿੱਚ ਹੋਇਆ ਸੀ, ਜਿੱਥੇ ਇੱਕ ਵਹਿਸ਼ੀ ਹਿੰਦੂ ਭੀੜ ਨੇ ਉਹਨੂੰ ਬੇਰਹਿਮੀ ਨਾਲ ਕਤਲ ਕੀਤਾ ਸੀ। ਤੇ ਹੁਣ ਕੀ ਆ, ਅਦਾਲਤ ਨੇ ਕਿਹਾ ਵੀ ਕੇਸ ਜਿਹੜਾ ਹੈਗਾ ਉਹ ਵਾਪਸ ਲੈਣ ਦੀ ਅਪੀਲ ਰੱਦ ਕੀਤੀ ਆ, ਤੇ ਇਸ ਮਾਮਲੇ ਦੇ ਵਿੱਚ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਰੌਲਾ ਪਿਆ ਹੋਇਆ ਕਿ ਉਸ ਬੰਦੇ ਨੂੰ ਇਨਸਾਫ ਨਹੀਂ ਮਿਲਣਾ ਕਿਉਂਕਿ ਉਹ ਮੁਸਲਮਾਨ। ਇਹ ਚਰਚਾ 2 ਦਿਨ ਤੋਂ ਪੂਰੀ ਭਖੀ ਹੋਈ ਸੀ ਬਈ ਇਹ ਜਿਹੜੇ ਇਸ ਕੇਸ ਵਿੱਚ ਅਖਲਾਕ ਨੂੰ ਕਤਲ ਕਰਨ ਵਾਲੇ ਲੋਕ ਨੇ, ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਜਿਹੜੀ ਆ ਉਹ ਬਾਹਰ ਕੱਢ ਸਕਦੀ। ਕਿਉਂਕਿ ਮਰਨ ਵਾਲਾ ਮੁਸਲਮਾਨ। ਇਸ ਤਰੀਕੇ ਨਾਲ ਹੀ ਅਖਬਾਰਾਂ ਦੇ ਵਿੱਚ ਲਗਾਤਾਰ ਖਬਰਾਂ ਆਉਂਦੀਆਂ ਨੇ, ਜਿੱਥੇ ਸਾਫ਼ ਪਤਾ ਲੱਗਦਾ ਕਿ ਭਾਰਤੀ ਅਦਾਲਤਾਂ ਜਿਹੜੀਆਂ ਨੇ
ਭਾਰਤੀ ਪੁਲਿਸ ਜਿਹੜੀ ਆ, ਭਾਰਤੀ ਮੀਡੀਆ ਜਿਹੜਾ ਹੈ, ਉਹ ਹਿੰਦੂਆਂ ਦਾ ਬਹੁਤ ਲਿਹਾਜ਼ ਕਰਦਾ ਤੇ ਬਾਕੀ ਕੌਮਾਂ ਧਰਮਾਂ ਦੇ ਲੋਕਾਂ ਨੂੰ ਬਾਰ-ਬਾਰ ਜਚਾਇਆ ਜਾਂਦਾ ਕਿ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ। ਹੁਣ ਇਹ ਜਿਹੜੀ ਗੱਲ ਆ, ਇਹਦੇ ਬਾਰੇ ਇੱਕ ਰਿਪੋਰਟ ਕੁਝ ਸਾਲ ਪਹਿਲਾਂ ਆਈ ਸੀ ਕਿ ਭਾਰਤ ਦੀਆਂ ਜੇਲ੍ਹਾਂ ਵਿੱਚ ਸਭ ਤੋਂ ਵੱਧ ਕਿਹੜੀਆਂ ਬਰਾਦਰੀਆਂ ਦੇ ਲੋਕ ਨਜ਼ਰਬੰਦ ਨੇ ਜਾਂ ਕੈਦੀ ਨੇ, ਤੇ ਦੂਜੇ ਪਾਸੇ ਸਭ ਤੋਂ ਘੱਟ। ਹੁਣ ਸਭ ਤੋਂ ਵੱਡੀ ਆਬਾਦੀ ਇਸ ਮੁਲਕ 'ਚ ਹਿੰਦੂਆਂ ਦੀ ਹੈ, ਪਰ ਜਿਹੜਾ ਸਰਵੇ ਰਿਪੋਰਟ ਆਈ ਉਹਦੇ 'ਚ ਇਹ ਨਿਕਲ ਕੇ ਆਇਆ ਵੀ ਸਭ ਤੋਂ ਘੱਟ ਜਿਹੜੇ ਨੇ ਜੇਲ੍ਹਾਂ 'ਚ ਹਿੰਦੂ ਨੇ। ਤੇ ਇਹਦਾ ਮਤਲਬ ਤਾਂ ਇਹ ਹੋਇਆ ਕਿ ਹਿੰਦੂ ਜ਼ੁਲਮ ਹੀ ਨਹੀਂ ਕਰਦੇ, ਕੋਈ ਹਿੰਦੂ ਕੋਈ ਗੁਨਾਹ ਹੀ ਨਹੀਂ ਕਰਦੇ, ਹਿੰਦੂ ਕੋਈ ਕ੍ਰਾਈਮ ਹੀ ਨਹੀਂ ਕਰਦੇ ਜਾਂ ਘੱਟ ਕਰਦੇ। ਨਹੀਂ, ਅਸਲ ਵਿੱਚ ਇਹ ਗੱਲ ਹੈ ਕਿ ਜਦੋਂ ਵੀ ਕਿਸੇ ਥਾਣੇ ਕਚਹਿਰੀ 'ਚ ਜਾਂ ਕਿਸੇ ਹੋਰ ਥਾਂ ਦੇ ਉੱਤੇ ਕਿਸੇ ਹਿੰਦੂ ਦਾ ਮਾਮਲਾ ਹੁੰਦਾ ਤਾਂ ਅਧਿਕਾਰੀਆਂ ਦਾ ਰਵੱਈਆ ਉਹਦੇ ਪ੍ਰਤੀ ਹੋਰ ਹੁੰਦਾ। ਬਾਹਲੀ ਦੂਰ ਨਾ ਗੱਲ ਜਾਇਓ, ਇੱਥੇ ਸਾਡੇ ਪੰਜਾਬ ਦੇ ਵਿੱਚ ਜੇ ਥਾਣੇ ਕਚਹਿਰੀਆਂ ਦੇ ਵਿੱਚ ਕੋਈ ਮਸਲਾ ਹੋਵੇ, ਉੱਥੇ ਜਿਹੜਾ ਲੰਡੂ ਤੋਂ ਲੰਡੂ ਹਿੰਦੂ ਆ ਨਾ, ਉਹਦੀ ਟੌਰ ਹੋਰ ਤਰ੍ਹਾਂ ਦੀ ਹੁੰਦੀ ਹੈ ਤੇ ਰੱਜੇ ਪੁੱਜੇ ਪੰਜਾਬੀ ਸਿੱਖ ਸਰਦਾਰ ਦਾ ਜਿਹੜਾ ਉਹਦਾ ਹਿਸਾਬ ਕਿਤਾਬ ਕੁਝ ਹੋਰ ਹੁੰਦਾ। ਜਿਹੜਾ ਆਪਦੇ ਆਪ ਨੂੰ ਖੱਬੀ ਖਾਨ ਸਮਝਦਾ ਨਾ, ਉਹ ਥਾਣੇ ਚਲੇ ਜਾਵੇ, ਥਾਣੇ ਦਾ ਸਾਰਾ ਸਟਾਫ ਜਿਹੜਾ, ਜਾਂ ਇਹ ਕਹੀਏ ਵੀ 90% ਸਟਾਫ ਪੱਗਾਂ ਦਾੜੇ ਵਾਲੇ ਸਿੱਖਾਂ ਪਰਿਵਾਰਾਂ ਦਾ ਮੁੰਡਿਆਂ ਦਾ ਹੁੰਦਾ। ਉੱਥੇ ਪੁਲਿਸੀਏ ਸਿੱਖ ਹੁੰਦੇ ਨੇ ਸਾਰੇ ਅਫਸਰ, ਪਰ ਜੇਕਰ ਉੱਥੇ 10 ਸਰਦਾਰ ਬੰਦੇ ਗਏ ਆ, ਟਾਈਆਂ ਕੋਟ ਪਾਏ ਹੋਏ ਨੇ, ਵਧੀਆ ਗੱਡੀਆਂ 'ਚ ਆਏ ਨੇ, ਉਹ ਜੋ ਮਰਜ਼ੀ ਹੋਣ ਜੀ, ਚਾਹੇ ਸਿਆਸੀ ਤੌਰ ਤੇ ਵੀ ਕੁਝ ਹੋਣ, ਜੇਕਰ ਜਿਹਦੇ ਉਹ ਖਿਲਾਫ ਆਏ ਨੇ ਉਹ ਕੱਲਾ ਹੋਵੇ ਨਾ ਲਾਲਾ, ਤੇ ਦੁਕਾਨ ਤੋਂ ਉੱਠ ਕੇ ਆਇਆ ਹੋਵੇ, ਤਾਂ ਥਾਣੇ ਦਾ ਸਾਰੇ ਦਾ ਰਵੱਈਆ ਜਿਹੜਾ ਉਹ ਉਹਨਾਂ ਸਿੱਖ ਸਰਦਾਰਾਂ ਦੇ ਉਲਟ ਤੇ ਉਹ ਲਾਲਾ ਜੀ ਦੇ ਹੱਕ 'ਚ ਹੁੰਦਾ। ਕਿਉਂ? ਕਿਉਂਕਿ ਉਹਨੂੰ ਪਤਾ ਵੀ ਆਹ ਜਿਹੜੇ ਵੱਡੇ ਸਰਦਾਰ ਬਣੇ ਫਿਰਦੇ ਆ ਨਾ, ਇੱਥੇ ਦੇਸ਼ ਇਹਨਾਂ ਦਾ ਨਹੀਂ ਹੈਗਾ, ਦੇਸ਼ ਆ ਲਾਲਾ ਜੀ ਵਾਲੀ ਧਿਰ ਦਾ। ਇੱਥੇ ਇੱਕ ਦੁਕਾਨ ਤੇ ਪਿੱਛੇ ਜੇ ਮੈਂ ਗਿਆ, ਉਹਨੇ ਸਾਰੇ ਦੁਕਾਨ ਤੇ ਜਿਹੜੇ ਮੁਲਾਜ਼ਮ ਨੌਕਰ ਰੱਖੇ ਹੋਏ ਅੰਮ੍ਰਿਤਸਰ ਦੀ ਗੱਲ ਆ, ਉਹ ਸਾਰੇ ਹਿੰਦੀ ਬੋਲਣ ਵਾਲੇ ਸੀ। ਮੈਂ ਉਹਨੂੰ ਕਹਿ ਬੈਠਿਆ ਕਿਤੇ ਸੁਭਾਅ ਮੁਤਾਬਕ ਆਪਣੇ ਤੋਂ ਰਹਿ ਨਹੀਂ ਹੁੰਦਾ ਵੀ ਯਾਰ ਤੁਸੀਂ ਪੰਜਾਬੀ ਮੁੰਡੇ ਕੁੜੀਆਂ ਰੱਖ ਲਓ, ਇੱਥੇ ਆਪਣੇ ਬਥੇਰੇ ਤੁਰੇ ਫਿਰਦੇ ਆ। ਉਹਦੀ ਟੋਨ ਦੇਖਣ ਵਾਲੀ ਸੀ, ਮਤਲਬ ਜਿਵੇਂ ਕਹਿ ਦਈਏ ਨਾ ਵੀ ਉਹਦੇ ਚੋਂ ਯੋਗੀ ਆਦਿੱਤਿਆਨਾਥ ਹੀ ਬੋਲਦਾ ਸੀ ਵੀ ਅਸੀਂ, ਜਿਵੇਂ ਉਹ ਕਹਿ ਰਿਹਾ ਹੋਵੇ ਕਿ ਸਰਦਾਰ ਜੀ ਕਿਹੜੀਆਂ ਬਾਤਾਂ ਕਰਦੇ ਹੋ, ਕਿਹੜੀਆਂ ਗੱਲਾਂ ਕਰਦੇ ਹੋ, ਤੁਸੀਂ ਦੇਖਿਓ ਸੀ ਇੱਥੇ ਕਿਵੇਂ ਤੁਸੀਂ ਸਾਰੇ ਤੁਹਾਡੇ ਨਿਆਣੇ ਹਿੰਦੀ ਬੋਲਣ ਲਾਉਂਦੇ। ਤੇ ਇਹ ਪ੍ਰੋਬਲਮ ਹੈਗੀ। ਸੋ ਜਿਹੜੀ ਗੱਲ ਆਪਾਂ ਰੋਜ਼ ਕਰਦੇ ਆ ਕਿ ਪੰਜਾਬ ਦੇ ਵਿੱਚ ਸਾਡੀ ਬੋਲੀ, ਸਾਡਾ ਧਰਮ ਤੇ ਸਾਡਾ ਸੱਭਿਆਚਾਰ ਇਸ ਮੌਕੇ ਸਭ ਤੋਂ ਵੱਧ ਕਿਹੜੀ ਧਿਰ ਤੋਂ ਖਤਰੇ ਵਿੱਚ ਆ, ਉਹ ਧਿਰ ਹੈ ਹਿੰਦੂ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ 'ਚ ਇਹ ਕਿਹਾ ਗਿਆ ਸੀ ਕਿ ਜੇ ਤੁਹਾਨੂੰ ਛੱਡ ਦਈਏ, ਤਾਂ ਉਹਨਾਂ ਨੇ ਕਿਹਾ ਸੀ ਪਹਿਲੀ ਗੱਲ ਤਾਂ ਸਾਨੂੰ ਯਕੀਨ ਹੀ ਨਹੀਂ ਵੀ ਸਾਨੂੰ ਛੱਡ ਦਿਓਗੇ, ਪਰ ਜੇ ਮੰਨ ਹੀ ਲਿਆ ਜਾਵੇ ਤਾਂ ਅਸੀਂ ਕੀ ਕਰਾਂਗੇ, ਜੰਗਲਾਂ 'ਚ ਜਾਵਾਂਗੇ, ਹਥਿਆਰ ਤੇ ਸਿੰਘ ਇਕੱਠੇ ਕਰਾਂਗੇ ਤੇ ਆ ਕੇ ਫੇਰ ਤੁਹਾਡੇ ਨਾਲ ਲੜਾਂਗੇ। ਇਹ ਜਿਹੜੀ ਬਿਰਤੀ ਆ, ਇਹ ਜਿਹੜੀ ਫਿਤਰਤ ਆ ਸਿੱਖ ਦੀ, ਇਹ ਜਿਹੜਾ ਸਾਡੇ ਅੰਦਰ ਸਾਹਿਬਜ਼ਾਦਿਆਂ ਦਾ ਜਜ਼ਬਾ ਭਰਿਆ ਹੋਇਆ, ਇਹ ਇੰਨਾ ਜ਼ਿਆਦਾ ਪ੍ਰਬੁੱਧ, ਇੰਨਾ ਪਰਪੱਕ, ਇੰਨਾ ਦ੍ਰਿੜ ਵੀ ਕਮਾਲ ਹੈ। ਇਸੇ ਕਰਕੇ ਜਦੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਸਵਾਲ ਆਇਆ ਸੀ ਕਲਗੀਧਰ ਸ਼ਹਿਨਸ਼ਾਹ ਨੂੰ, ਪੁੱਛਿਆ ਮਾਤਾ ਜੀ ਹੁਣਾਂ ਨੇ ਕਿ ਕਿੱਥੇ ਨੇ ਚਾਰੇ ਲਾਲ, ਤਾਂ ਸਾਹਮਣੇ ਬੈਠੀ ਸਿੱਖ ਸੰਗਤ ਵੱਲ ਇਸ਼ਾਰਾ ਕਰਕੇ ਪਾਤਸ਼ਾਹ ਨੇ ਫਰਮਾਇਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਹੁਣ ਹਰ ਸਿੱਖ ਦੇ ਦਿਲ ਦਿਮਾਗ ਵਿੱਚ ਇਹ ਰਹਿੰਦਾ ਕਿ ਮੈਂ ਉਹਨਾਂ ਕਈ ਹਜ਼ਾਰਾਂ ਵਿੱਚ ਆਪਦਾ ਨਾਂ ਕਿਵੇਂ ਲਿਖਾਉਣਾ,
ਮੈਂ ਸਾਹਿਬਜ਼ਾਦਿਆਂ ਦਾ ਜਿਹੜਾ ਬਚਨ ਸੀ ਕਿ ਆ ਕੇ ਤੁਹਾਡੇ ਨਾਲ ਫੇਰ ਲੜਾਂਗੇ, ਉਹ ਕਿਵੇਂ ਪੂਰਾ ਕਰਨਾ। ਹਿੰਦੂ ਜਿਹੜਾ ਹੈ, ਅੱਜ ਅਮਿਤ ਸ਼ਾਹ ਲੱਗਿਆ ਹੋਇਆ ਕਿਤੇ ਆ ਟੀਵੀ ਤੇ ਦਿਖਾ ਰਹੇ ਨੇ ਕਿ ਜੀ ਉਹ ਲੋਕਾਂ ਨੂੰ ਸਮਝਾ ਰਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਬੜੀ ਵੱਡੀ ਆ, ਉਹਨਾਂ ਨੇ ਆਹ ਕਿਹਾ, ਉਹਨਾਂ ਨੇ ਉਹ ਕਿਹਾ। ਪਰ ਉਹ ਚਾਹੇ 10 ਘੰਟੇ ਬੋਲੀ ਜਾਵੇ, ਉਹ ਤੋਂ ਨਹੀਂ ਕਿਹਾ ਜਾਣਾ ਜਿਹੜਾ ਕੁਝ ਕਹਿਣ ਦੀ ਲੋੜ ਆ। ਪਹਿਲੀ ਗੱਲ ਤਾਂ ਸਾਨੂੰ ਤੁਹਾਡੇ ਤੇ ਇਹੀ ਇਤਰਾਜ਼ ਆ ਕਿ ਤੁਸੀਂ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤੌਹੀਨ ਕਰ ਰਹੇ ਹੋ ਜਦੋਂ ਕਹਿ ਰਹੇ ਹੋ ਕਿ ਵੀਰਬਾਲ ਦਿਵਸ। ਪਰ ਤੁਸੀਂ ਇਕੱਲਾ ਵੀਰਬਾਲ ਦਿਵਸ ਥੋੜੀ ਕਹਿ ਰਹੇ, ਤੁਸੀਂ ਤਾਂ ਪੂਰੀ ਸਿੱਖੀ ਨੂੰ ਅਕਿਰਤਕਣ ਬਣ ਕੇ, ਜਿਹੜੀ ਸਿੱਖੀ ਨੇ, ਜਿਹੜੇ ਸਿੱਖਾਂ ਨੇ ਤੁਹਾਡਾ ਤਿਲਕ ਜਨੇਊ ਬਚਾਇਆ, ਤੁਹਾਡਾ ਹਿੰਦੁਸਤਾਨ ਬਚਾਇਆ, ਉਹਨੂੰ ਮੜੀਆ ਮੇਟ ਕਰਨ ਤੁਲੇ ਹੋਏ ਹੋ। ਪਰ ਕੋਈ ਗੱਲ ਨਹੀਂ, तुझसे पहले भी एक शख्स यहीं पर तख्त नशीन था, उसको भी खुदा होने का तेरे जितना ही यकीन था। मतलब कि अमित शाह ते मोदी जी ਜਿਹੜਾ ਤੁਸੀਂ ਇਹ ਮੰਨੀ ਫਿਰਦੇ ਹੋ ਕਿ ਹਮ ਹੀ ਹਮ ਹੈ ਤੇ ਅਸੀਂ ਜਿਵੇਂ ਚਾਹਾਂਗੇ ਉਵੇਂ ਕਰਾਂਗੇ, ਇਹ ਗੱਲ ਚੇਤੇ ਰੱਖਿਓ। ਗੁਰਾਂ ਦਾ ਖਾਲਸਾ ਇੱਥੇ ਹੀ ਹੈ ਤੇ ਇੱਥੇ ਹੀ ਰਹੇਗਾ। ਤੁਹਾਡੇ ਵਰਗੇ ਲੱਖਾਂ ਸਾਡੇ ਸਾਹਮਣੇ ਆਏ ਤੇ ਗਏ, ਲਖਪਤ ਰਾਏ ਹੋਵੇ, ਜ਼ਕਰੀਆ ਹੋਵੇ, ਮੱਸਾ ਰੰਗੜ ਹੋਵੇ ਜਾਂ ਕੋਈ ਹੋਰ ਹੋਵੇ, ਜਿਹੜਾ ਮਰਜੀ ਹੋ, ਲਾਹੌਰ ਤੋਂ ਆ ਜੇ ਦੁਸ਼ਮਣ, ਚਾਹੇ ਦਿੱਲੀ ਤੋਂ ਚੜ ਕੇ ਆ ਜੇ, ਸਿੱਖੀ ਅਤੇ ਸਿੱਖ ਅਡੋਲ ਖੜੇ ਰਹਿੰਦੇ। ਜਿੰਨਾ ਟਾਈਮ ਸਾਡੇ ਭਾਈਚਾਰੇ ਨੂੰ ਤੁਸੀਂ ਉਲਝਾ ਕੇ, ਝੂਠ ਬੋਲ ਕੇ, ਗਦਾਰਾਂ ਰਾਹੀਂ ਮਾਹੌਲ ਸਿਰਜ ਕੇ ਕਿ ਜੀ ਸਿੱਖ ਤਾਂ ਆਪਣੇ ਭਰਾ ਹੀ ਨੇ, ਹਿੰਦੂਆਂ ਤੇ ਸਿੱਖਾਂ 'ਚ ਕੋਈ ਫਰਕ ਥੋੜੀ ਆ, ਜਿੰਨਾ ਟਾਈਮ ਤੁਸੀਂ ਇਹ ਛੁਣਛਣਾ ਖੜਕਾ ਕੇ ਟਾਈਮ ਲੰਘਾਈ ਗਏ, ਪਰ ਹੁਣ ਵਕਤ ਆ ਪਹੁੰਚਾ ਹੈ। ਸ਼ੁਕਰ ਕਰਦੇ ਆ ਤੁਹਾਡੀਆਂ ਕਰਤੂਤਾਂ ਜਿਹੜੀਆਂ ਤੁਸੀਂ ਆ ਵੀਰਵਾਲ ਦਿਵਸ ਟਾਈਪ ਕਰਨ ਲੱਗੇ ਹੋ। ਆ ਕੱਲ ਇੱਕ ਬੀਜੇਪੀ ਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਕਾਰਟੂਨ ਬਣਾਇਆ ਗਿਆ ਸਾਹਿਬਜ਼ਾਦਿਆਂ ਦਾ ਤੇ 10ਵੇਂ ਪਾਤਸ਼ਾਹ ਦਾ, ਬਾਅਦ ਵਿੱਚ ਮੁੱਕਰ ਵੀ ਗਏ। ਚਲੋ ਮੁੱਕਰ ਤਾਂ ਕ੍ਰਿਸ਼ਨ ਜੀ ਵੀ ਗਏ ਸੀ ਕਿ ਮਈਆ ਮੋਰੀ ਮੈਂ ਨਹੀਂ ਉਹ ਮਾਖਣ ਖਾਇਓ। ਕਰੀਏ ਕਿ ਰਾਮਚੰਦਰ ਕਹਿੰਦੇ ਮਰਿਆਦਾ ਪੁਰਸ਼ੋਤਮ ਹੈ, ਉਹ ਲੁਕ ਕੇ ਛਿਪ ਕੇ ਬਾਲੀ ਦੇ ਤੀਰ ਮਾਰਦਾ। ਜੰਗ ਯੁੱਧ ਦਾ ਅਸੂਲ ਆ ਕਿ ਲਲਕਾਰ ਕੇ ਵੰਗਾਰ ਕੇ, ਤੇ ਸਾਡਾ ਤਾਂ ਕੰਮ ਉਦੋਂ ਵੀ ਗਾਹਾਂ ਲੰਘਿਆ ਹੋਇਆ। ਸਾਡੇ ਲਈ ਤਾਂ ਲੜਨ ਮੌਕੇ ਗੁਰੂ ਸਾਹਿਬਾਨ ਨੇ ਜੋ ਹੱਦਾਂ ਮਿੱਥ ਦਿੱਤੀਆਂ ਨੇ, ਉਹਦੇ ਵੱਜੇ ਹੋਏ ਔਰਤ ਤੇ ਵਾਰ ਨਹੀਂ ਕਰਨਾ, ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ, ਪਿੱਠ ਪਿੱਛੇ ਵਾਰ ਨਹੀਂ ਕਰਨਾ, ਬੜਾ ਕੁਛ। ਤੇ ਤੁਹਾਡੀਆਂ ਤਾਂ ਭਾਈ ਬਾਤਾਂ ਹੀ ਹੋਰ ਨੇ, ਕਿਉਂਕਿ ਮਹਾਨ ਕੌਮ ਆ, ਮਹਾਨ ਸੱਭਿਆਚਾਰ ਆ, ਬੜੀ ਦਲੇਰ ਕੌਮ ਆ। ਪਰ ਇਹ ਨਹੀਂ ਸਮਝ ਆਈ ਵੀ ਐਡੀ ਮਹਾਨ ਤੇ ਐਡੀ ਬੇਮਿਸਾਲ, ਐਡੀ ਬੇਜੋੜ ਹਿੰਦੂ ਕੌਮ ਇੰਨੀਆਂ ਸਦੀਆਂ ਗੁਲਾਮ ਕਿਵੇਂ ਰਹੀ ਤੇ ਕਿਵੇਂ ਛਿੱਤਰ ਖਾਂਦੀ ਰਹੀ। ਇੱਥੇ ਇੱਕ ਮੁਸਲਮਾਨ ਸੀਗਾ, ਉਹਦੀ ਵੀਡੀਓ ਮੈਂ ਦੇਖੀ, ਉਹ ਸਵਾਲ ਪੁੱਛ ਰਿਹਾ ਸੀ ਕਿ ਮੰਨ ਲਈ ਜੀ ਗੱਲ ਵੀ ਅਕਬਰ ਹੁਣੀ, ਬਾਬਰ ਹੁਣੀ, ਔਰੰਗਜ਼ੇਬ ਹੁਣੀ ਬੜੇ ਮਾੜੇ, ਪਰ ਇਹਨਾਂ ਸਾਰਿਆਂ ਦਾ ਹਿੰਦੂਆਂ ਨੇ ਕਿਉਂ ਵਿਰੋਧ ਨਹੀਂ ਕੀਤਾ। ਮੁਸਲਮਾਨ ਜਿਹੜੇ ਆ 150 ਸਾਲ ਇੱਥੇ, ਕਹਿੰਦਾ 250 ਸਾਲ ਜੇ ਰਹੇ ਤਾਂ ਅੰਗਰੇਜ਼ੋ ਭਾਰਤ ਛੋੜੋ ਅੰਦੋਲਨ ਚੱਲਿਆ। ਪਰ ਜੇਕਰ ਇਸ ਮੁਲਕ ਨੂੰ ਹਿੰਦੂਆਂ ਦਾ ਮੁਲਕ ਮੰਨਣ ਵਾਲੇ ਇਹ ਦੱਸ ਸਕਣ ਕਿ ਜਦੋਂ ਇੱਥੇ ਮੁਗਲ ਦਰਬਾਰ ਦਾ, ਮੁਗਲਾਂ ਦਾ ਰਾਜ ਸੀ, ਤਾਂ ਉਦੋਂ ਕਿਉਂ ਨਹੀਂ ਇਹ ਚੱਲਿਆ ਵੀ ਮੁਗਲੋ ਭਾਰਤ ਛੋੜੋ। ਉਦੋਂ ਮੂੰਹ ਚੋਂ ਇਹ ਗੱਲ ਕੱਢਣ ਦਾ ਮਤਲਬ ਵੀ ਪਤਾ ਸੀ, ਮਤਲਬ ਉਹ ਦਲੇਰੀ
ਉਹ ਸੂਰਮਗਤੀ ਉਹ ਕਿੱਥੇ ਗਈ ਸੀ। ਸੱਚਾਈ ਇਹ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਸਿੱਖ ਕੌਮ ਜਾਂ ਕੁਝ ਹੋਰ ਭਾਰਤ ਦੇ ਅੱਡ-ਅੱਡ ਖਿੱਤਿਆਂ 'ਚ ਵਸਦੇ ਕਬੀਲੇ, ਬੰਗਲਾਦੇਸ਼ ਜਿੱਥੇ ਅੱਜ ਬਣਿਆ ਹੋਇਆ, ਬੰਗਾਲੀ ਲੋਕ, ਇਹਨਾਂ ਸਮੇਤ ਕੁਰਬਾਨੀਆਂ ਕਰਨ ਵਾਲੇ ਲੋਕਾਂ ਦਾ ਯੋਗਦਾਨ ਹੈ। ਪਲੱਸ ਇੰਟਰਨੈਸ਼ਨਲ ਹਾਲਾਤ ਇਹੋ ਜਿਹੇ ਬਣੇ, ਜਿਵੇਂ ਫਰੀडम ਐਟ ਮਿਡਨਾਈਟ ਦੇ ਵਿੱਚ ਜ਼ਿਕਰ ਹੈ, ਟ੍ਰਾਂਸਫਰ ਆਫ ਪਾਵਰ। ਇਹ ਸੱਤਾ ਪਰਿਵਰਤਨ ਸੀ। ਜਿਵੇਂ ਕਿਸੇ ਬੰਦੇ ਨੇ ਦੂਰ ਸਾਰੇ ਕੋਈ ਦੁਕਾਨ ਖੋਲ ਲਈ, ਮੁੜ ਕੇ ਘਰੇ ਕਲੇਸ਼ ਰਹਿਣ ਲੱਗ ਗਿਆ ਵੀ ਖਰਚਾ ਤਾਂ ਦੁੱਗਣਾ ਚੌਗਣਾ ਹੋ ਜਾਂਦਾ, ਕੋਈ ਫਾਇਦਾ ਤਾਂ ਹੁਣ ਹੈ ਨਹੀਂ, ਇਹਨੂੰ ਛੱਡੋ ਦੁਕਾਨ ਨੂੰ। ਉੱਥੇ ਜਿਹੜੇ ਨੌਕਰ ਆ ਉਹਨਾਂ ਨੂੰ ਟ੍ਰੇਨਡ ਕਰਕੇ ਉਹਨਾਂ ਦੇ ਹਵਾਲੇ ਕਰ ਦਿਓ, ਐਡਾ ਤਾਮਾ ਝਾਮਾ ਕਿੱਥੇ ਸਾਂਭਦੇ ਫਿਰਾਂਗੇ। ਖੈਰ, ਗੱਲ ਆ ਜਾਂਦੀ ਹੈ ਕਿ ਜਿਹੜੀ ਸਿੱਖ ਕੌਮ ਨੇ ਇਸ ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ, ਉਹਦਾ ਖੁਰਾ ਖੋਜ ਮਿਟਾਉਣ ਜਾਂ ਸਿੱਖਾਂ ਦਾ ਹਿੰਦੂਕਰਨ ਕਰਨ ਦੇ ਵਿੱਚ ਜਿਹੜਾ ਮੁਲਕ ਦਿਨ ਰਾਤ ਲੱਗਿਆ ਹੋਇਆ ਕਿ ਉਹ ਸਾਰੇ ਮਾਰ ਦਿਓ ਜੀ। ਜਿਹੜੇ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ, ਉਹਨਾਂ ਨੂੰ ਕੋ ਖਾਲਿਸਤਾਨੀ ਆ ਜੀ। ਇਹ ਤਾਂ ਖਾਲਿਸਤਾਨੀ ਆ, ਮਤਲਬ ਖਾਲਿਸਤਾਨੀ ਹੋਣ ਦਾ ਅਰਥ ਕੀ ਆ? ਮਾਰ ਦਿਓ। ਸਾਡੇ ਭਾਈਚਾਰੇ ਦੇ ਕੁਝ ਲੋਕ ਜਿਹੜੇ ਸੀ, ਸਾਨੂੰ ਮੱਤਾਂ ਦਿੰਦੇ ਹੁੰਦੇ ਸੀ ਵੀ ਜੇ ਤੁਸੀਂ ਹਥਿਆਰਬੰਦ ਖਾੜਕੂ ਜੱਦੋ ਜਹਿਦ ਦੀ ਥਾਂ ਓਵਰਗਰਾਊਂਡ ਪੋਲੀਟੀਕਲ ਡੈਮੋਕ੍ਰੇਟਿਕ ਸੰਘਰਸ਼ ਲੜੋ, ਤੇ ਉਹ ਆਪਾਂ ਨੂੰ ਕੁਝ ਨਹੀਂ ਕਹਿੰਦੇ। ਉਹ ਕਹਿੰਦੇ ਆ ਖਾਲਿਸਤਾਨ ਦੀ ਗੱਲ ਕਰੀ ਚੱਲੋ, ਬਸ਼ੱਕ ਦੀ ਖਾੜਕੂਵਾਦ ਆ ਜਿਹੜਾ, ਇਹ ਤੋਂ ਥੋੜਾ ਜਿਹਾ ਚੱਲਦੇ, ਆਪਾਂ ਨੂੰ ਵਾਰਾ ਨਹੀਂ ਖਾਦਾ। ਅੱਜ ਉਹ ਸਾਰੇ ਭਰਾ ਦੇਖ ਸਕਦੇ ਆ ਜਿਹੜੇ ਖਾੜਕੂਵਾਦ ਦੀ ਥਾਂ ਓਵਰਗਰਾਊਂਡ ਪੋਲੀਟੀਕਲ ਡੈਮੋਕ੍ਰੇਟਿਕ ਸਿਸਟਮ ਦੇ ਰਾਹੀਂ ਖਾਲਿਸਤਾਨ ਦੀ ਗੱਲ ਦੀ ਹਾਮੀ ਭਰਦੇ ਸੀ। ਜੋ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਨਾਲ ਹੋ ਰਿਹਾ, ਪਿੱਛੇ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਇਹ ਚਾਨਣ ਕੀਤਾ ਸੀ ਕਿ ਜੇ ਮੈਂ ਪਾਕਿਸਤਾਨ ਜਾਣਾ ਹੋਵੇ ਤਾਂ ਜਾ ਸਕਦਾ, ਮੈਨੂੰ ਕਸ਼ਮੀਰ 'ਚ ਨਹੀਂ ਵੜਨ ਦਿੰਦੇ, ਮੈਨੂੰ ਪਾਰਲੀਮੈਂਟ 'ਚ ਬੋਲਣ ਨਹੀਂ ਦਿੰਦੇ। ਸਰਬਜੀਤ ਸਿੰਘ ਨੇ ਵੀ ਕਿਹਾ ਇਹ ਸ਼ੁਕਰ ਕਰੋ ਕਿ ਤੁਹਾਡੇ ਕੋਲੇ ਇਹੋ ਜਿਹੇ ਐਮਪੀ ਬਣੇ ਆ ਨੌਜਵਾਨ, ਸਰਬਜੀਤ ਸਿੰਘ ਵਰਗੇ। ਬਾਕੀ ਜੇ ਕੋਈ ਹੋਰ ਹੁੰਦਾ ਉਹਨੇ ਥੋੜੀ ਬੋਲਣਾ ਸੀ ਸੱਚ ਕਿ ਉੱਥੇ ਸਾਡੇ ਨਾਹ ਕਰਦੇ ਆ। ਬਾਕੀ ਸਾਰਿਆਂ ਨੇ ਇਹੀ ਕੁੱਤੇ ਖਾਣੀ ਹੁੰਦੀ ਆ ਜਿਹੜੇ ਆ ਬਣੇ ਫਿਰਦੇ ਆ, ਚਾਹੇ ਕਾਂਗਰਸ ਦੇ ਆ ਚਾਹੇ ਉਹ ਕਿਸੇ ਹੋਰ ਦੇ ਆ। ਐਵੇਂ ਆਪਾਂ ਜੋ ਮਰਜ਼ੀ ਆਪਦੇ ਆਪ ਨੂੰ ਝੂਠ ਤੂਫਾਨ ਬੋਲ ਕੇ ਲਾਰੇ ਲਾਈ ਜਾਈਏ, ਸੁਣਦਾ ਸੁਣਦਾ ਕੋਈ ਨਹੀਂ। ਉੱਥੇ ਸਿੱਖ ਦੀ ਸੁਣਵਾਈ ਹੈ ਹੀ ਨਹੀਂ। ਦੂਜੀ ਗੱਲ, ਜਿਹੜੇ ਉਹਨਾਂ ਦੇ ਆਪ ਦੇ ਤੋਤੇ ਨੇ, ਜਿਨ੍ਹਾਂ ਬਾਰੇ ਗੁਰਬਾਣੀ 'ਚ ਵੀ ਲਿਖਿਆ ਹੋਇਆ ਨਾ, ਹਿਰਣਾ ਵਾਜਾ ਤੇ ਸਿਕਦਾਰਾ ਇਹਨਾਂ ਪੜਿਆ ਨਾਓ। ਜਿਹੜੇ ਪੜ੍ਹੇ ਹੋਏ ਤੋਤੇ ਹੁੰਦੇ, ਤੋਤੇ ਜਿਹੜੇ ਤਿੱਤਰ ਫੜਦੇ ਆ, ਬਟੇਰੇ ਫੜਦੇ ਆ, ਉਹ ਨਿੱਕਾ ਜਿਹਾ ਬੱਚਾ ਜਦੋਂ ਕਾਬੂ ਆ ਜੇ ਉਹਨਾਂ ਦੇ, ਉਹਨੂੰ ਸਿਖਾ ਲੈਂਦੇ ਆ, ਟ੍ਰੇਨਡ ਕਰ ਲੈਂਦੇ ਆ। ਫਿਰ ਉਹ ਜਾਂਦਾ ਤੇ ਬਾਕੀ ਤਿੱਤਰ ਬਟੇਰਿਆਂ ਨੂੰ ਉਹਨਾਂ ਦੀ ਬੋਲੀ 'ਚ ਬੋਲਦਾ, ਤੇ ਬੋਲਦਾ ਜਿਹੜੀ ਟਿਊਨ ਬੋਲਦਾ ਉਹ ਆਪਦੇ ਮਾਲਕ ਵਾਲੀ ਬੋਲਦਾ, ਉੱਥੇ ਲੈ ਕੇ ਆਉਂਦਾ ਜਿੱਥੇ ਸ਼ਿਕਾਰੀ ਨੇ ਜਾਲ ਫਸਾਇਆ ਲਾਇਆ ਹੁੰਦਾ, ਤੇ ਉਹ ਲਿਆ ਕੇ ਉਹਨਾਂ ਨੂੰ ਵਿੱਚ ਫਸਾਈ ਜਾਂਦਾ। ਇਸ ਮੌਕੇ ਸਾਡੀ ਕੌਮ 'ਚ ਇਹੋ ਜਿਹੀ ਬਿਮਾਰੀ ਨਾਲੇ, ਇਹੋ ਜਿਹੀ ਲਾਗ ਵਾਲੀ ਬਿਮਾਰੀ ਵਾਲੇ ਬੜੇ ਹੀ ਨੇ। ਚੇਤੇ ਕਰੋ ਜਦੋਂ ਬਾਦਲ ਕਿਆਂ ਨਾਲ ਲੜ ਕੇ ਸਰਦਾਰ ਮਨਜਿੰਦਰ ਸਿੰਘ ਸਰਸਾ ਬੀਜੇਪੀ ਦੀ ਗੋਦੀ 'ਚ ਬੈਠੇ ਸੀਗੇ, ਕਹਿੰਦੇ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ ਨਾ। ਕਦੇ ਦੇਖਿਆ ਮੁੜ ਕੇ ਉਹਨਾਂ ਨੂੰ? ਸਾਡੇ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਵੀ, ਉਹਨਾਂ ਦੇ ਸਮਰਥਕ ਸਾਡੇ ਵਰਗਿਆਂ ਨੂੰ ਲਾਹਣਤਾਂ ਪਾਉਂਦੇ ਆ, ਧਰਕਾਰਾਂ ਪਾਉਂਦੇ ਆ ਵੀ ਤੁਹਾਨੂੰ ਅਕਲ ਹੀ ਨਹੀਂ। ਇਹ ਡਿਪਲੋਮੇਸੀ ਆ। ਅਸੀਂ ਤਾਂ ਸਿੱਖਾਂ ਦੇ ਮਸਲੇ ਹੱਲ ਕਰਾਉਣੇ ਆ, ਦੇਖੀ ਚੱਲਿਓ ਤੁਸੀਂ। ਅਸੀਂ ਆਖਿਆ ਵੀ ਠੀਕ ਆ ਭਾਈ। ਨਾ ਸੰਤ ਭਿੰਡਰਾਂ ਵਾਲਿਆਂ ਨੂੰ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਨਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਨਾ ਬਾਬਾ ਠਾਕਰ ਸਿੰਘ ਜੀ ਨੂੰ,
ਨਾ ਉਹਨਾਂ ਹਜ਼ਾਰਾਂ ਹੋਰ ਟਕਸਾਲੀਆਂ ਨੂੰ ਜਿਹੜੇ ਵਸਣ ਸਿੰਘ ਜਫਰਵਾਲ, ਬਾਬਾ ਮਾਨੋ ਚਾਹਲ ਜਾਂ ਹੋਰ ਬੇਸ਼ੁਮਾਰ ਜਿਹੜੇ 1978 ਤੋਂ ਕੌਮ ਦੇ ਲਈ ਲੜਦੇ ਮਰਦੇ ਰਹੇ, ਉਹਨਾਂ ਨੂੰ ਤਾਂ ਇਹ ਅਕਲ ਆਈ ਨਾ। ਤੁਹਾਨੂੰ ਆ ਗਈ, ਸ਼ੁਕਰ ਆ ਜੀ। ਜੇ ਕੁਛ ਕੌਮ ਦਾ ਬਣ ਜੇ ਤੇ ਇਹ ਵਹਿਮ ਬਾਦਲਕਿਆਂ ਨੂੰ ਵੀ ਸੀ, ਤੇ ਬਾਦਲਕਿਆਂ ਨੂੰ ਤਾਂ ਬਹੁਤਾ ਹੀ ਜ਼ਿਆਦਾ ਸੀ। ਉਹਨਾਂ ਨੇ ਉਹਨਾਂ ਵੇਲਿਆਂ ਦੇ ਵਿੱਚ ਪੰਥ ਨੂੰ, ਪੰਜਾਬ ਨੂੰ ਭੁਲਾ ਹੀ ਦਿੱਤਾ। ਉਹ ਕਹਿੰਦੇ ਜਿਹੜਾ ਇਹ ਕਰ ਸਕਦੇ ਆ ਬੀਜੇਪੀ ਵਾਲੇ, ਕੌਮ ਦਾ ਭਲਾ, ਪੰਜਾਬ ਦਾ ਭਲਾ, ਉਹ ਹੋਰ ਕੌਣ ਕਰ ਸਕਦਾ। ਸ਼ੁਕਰ ਕਰੋ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਿਹਦੇ ਵਿੱਚ ਮਾੜਾ ਮੋਟਾ ਜਿਹਾ ਪੰਥ ਦਾ ਕਣ ਸੀ। ਇੱਕ ਵਾਰ ਜਦੋਂ 78 ਵਾਲੀ ਸਰਕਾਰ ਬਣੀ, ਉਦੋਂ ਇਹ ਗੱਲ ਉਹਨਾਂ ਨੂੰ ਆਖੀ ਗਈ ਕਿ ਜੀ SYL ਦਾ ਪਾਣੀ ਹਰਿਆਣੇ ਨੂੰ ਦੇਣਾ ਤੇ ਉੱਥੇ ਪ੍ਰੋਗਰਾਮ ਕਰਨਾ, ਉਦਘਾਟਨ ਹੋਊਗਾ। ਤੁਸੀਂ ਦੱਸੋ, ਉੱਥੇ ਦੋ ਤਰ੍ਹਾਂ ਦਾ ਪ੍ਰੋਗਰਾਮ ਆ। ਇੱਕ ਤਾਂ ਜਿੱਥੇ ਨੀਂਹ ਪੱਥਰ ਰੱਖਣਾ, ਇੱਕ ਹੈਗਾ ਜਿੱਥੇ ਸੈਮੀਨਾਰ ਜਾਂ ਪ੍ਰੋਗਰਾਮ ਹੋਣਾ ਤੇ ਉੱਥੇ ਤਕਰੀਰਾਂ, ਲੈਕਚਰ ਹੋਣੇ ਆ, ਪ੍ਰਧਾਨਗੀ ਹੋਊਗੀ ਇੱਕ ਲੀਡਰ ਦੀ। ਤੇ ਤੁਸੀਂ ਦੱਸੋ ਜੀ, ਵੀ ਉਦਘਾਟਨ ਵਾਲੇ ਪ੍ਰੋਗਰਾਮ 'ਚ ਜਾਣਾ ਚਾਹੋਗੇ ਜਾਂ ਜਿੱਥੇ ਸੈਮੀਨਾਰ ਪ੍ਰੋਗਰਾਮ ਹੋਣਾ ਉਸ ਪ੍ਰੋਗਰਾਮ 'ਚ ਜਾਣਾ ਚਾਹੋਗੇ? ਕਿਉਂਕਿ ਜਿਹੜਾ ਇੱਕ ਪ੍ਰੋਗਰਾਮ ਆ ਉੱਥੇ ਅਸੀਂ ਬਾਦਲ ਸਾਹਿਬ ਨੂੰ ਮੂਹਰੇ ਕਰਨਾ ਚਾਹੁੰਦੇ ਆ, ਤੇ ਦੂਜੇ ਥਾਂ ਤੇ ਤੁਹਾਨੂੰ, ਤੁਸੀਂ ਦੱਸ ਦਿਓ, ਅਸੀਂ ਉਵੇਂ ਕਰਨਾ। ਉਹਨਾਂ ਨੇ, ਜਥੇਦਾਰ ਟੌਹੜੇ ਨੇ ਸਪਸ਼ਟ ਤੌਰ ਤੇ ਕਿਹਾ, ਨਾ ਤਾਂ ਦੋਨਾਂ ਪ੍ਰੋਗਰਾਮਾਂ 'ਚ ਜਾਵਾਂ ਮੈਂ, ਨਾ ਜਾਣ ਦੇਵਾਂ ਬਾਦਲ ਨੂੰ। ਕਹਿੰਦੇ ਜੀ ਉਹ ਤਾਂ ਮੰਨੇ ਫਿਰਦੇ ਆ ਵੀ, ਉਹ ਕਹਿੰਦੇ ਆ ਜਿੱਥੇ ਮੈਨੂੰ ਜਾਣਾ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਟੌਹੜਾ ਸਾਹਿਬ ਨੂੰ ਪੁੱਛ ਲਓ ਵੀ ਕਿ ਉਹ ਕਹਿੰਦੇ ਵੀ ਉਹਦੀ ਗੱਲ ਛੱਡੋ ਜਿਹੜੀ ਮੈਂ ਗੱਲ ਕਰ ਰਿਹਾ। ਸੋ ਜਿਹੜਾ ਜਥੇਦਾਰ ਟੌਹੜਾ ਹੈ, ਉਹਦੇ ਖਿਲਾਫ ਅਸੀਂ ਸਾਰਿਆਂ ਨੇ ਹੀ ਗੱਲਾਂ ਕੀਤੀਆਂ। ਉਹਨਾਂ ਦੀਆਂ ਊਣਤਾਈਆਂ, ਘਾਟਾਂ, ਕਮਜ਼ੋਰੀਆਂ, ਉਹਨਾਂ ਦੇ ਕਈ ਪੈਂਤੜੇ ਗਲਤ ਸੀ। ਇੱਥੋਂ ਤੱਕ ਕਿ ਸਾਡੀ ਕੌਮ ਦੇ ਜੁਝਾਰੂ ਯੋਧਿਆਂ ਨੇ ਇੱਕ ਟਾਈਮ ਦੇ ਉੱਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਨਿਸ਼ਾਨਾ ਬਣਾਇਆ ਸੀ। ਉੱਥੇ ਜਥੇਦਾਰ ਟੌਹੜਾ ਤੇ ਵੀ ਫਾਇਰਿੰਗ ਹੋਈ ਸੀ। ਇੰਨਾ ਜ਼ਿਆਦਾ ਮੁਖਾਲਫਤ ਰਹੀ ਆ ਸਾਡੀ ਲਹਿਰ ਦੀ। ਪਰ ਇਹ ਗੱਲ ਹੈ ਕਿ ਬਾਦਲ ਨਾਲੋਂ ਕਈ ਗੱਲਾਂ 'ਚ ਟੌਹੜਾ ਸਾਹਿਬ ਚੰਗੇ ਰਹੇ। ਇੱਥੋਂ ਤੱਕ ਕਿ ਸ਼ਹੀਦਾਂ ਦੇ ਭੋਗਾਂ ਤੇ ਜਦੋਂ ਜਾਣਾ ਤੇ ਜਦੋਂ ਪੁੱਛਣਾ ਵੀ ਤੁਹਾਨੂੰ ਤਾਂ ਗੋਲੀਆਂ ਮਾਰਦੇ ਫਿਰਦੇ ਆ, ਉਹ ਕਹਿੰਦੇ ਜੀ ਸਾਡੇ ਹੀ ਬੱਚੇ ਨੇ। ਸਾਡੀ ਲਹਿਰ ਦੇ ਹੀਰੋ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਵਾਲਾ, ਜਦੋਂ ਇਹਨਾਂ ਦਾ ਪੁਲਿਸ ਕੈਟ ਨੇ ਉੱਥੇ ਸਾਧੂਗੜ੍ਹ ਰਾਜਪੁਰੇ ਕੋਲ ਸਟੇਸ਼ਨ, ਆਪਣਾ ਰੇਲਵੇ ਦੇ ਫਾਟਕ ਆ, ਉੱਥੇ ਟਰੈਪ ਲਵਾ ਕੇ ਮੁਕਾਬਲਾ, ਸ਼ਹੀਦੀ ਹੋ ਗਈ। ਉਹਨਾਂ ਦੀਆਂ ਡੈੱਡ ਬੋਡੀ, ਮ੍ਰਿਤਕ ਦੇਹਾਂ ਲੈਣ ਲਈ ਜਥੇਦਾਰ ਟੌਹੜਾ ਤੇ ਉਹਨਾਂ ਦੇ ਸਾਰੇ ਆ ਜਿਹੜੇ ਕਰਨੈਲ ਸਿੰਘ ਪੰਜੋਲੀ ਤੇ ਹੋਰ ਸਾਰੇ, ਇਹਨਾਂ ਨੇ ਧਰਨਾ ਮੁਜ਼ਾਹਰਾ ਕੀਤਾ। ਫਿਰ ਪਿੰਡ 'ਚ ਸੰਸਕਾਰ ਕਰਨ ਵੀ ਗਏ। ਉਹ ਜਦੋਂ ਮੈਂ ਭੈਣ ਜੀ ਕੋਲੇ ਇੱਥੇ ਬੈਠਾ ਹੁੰਨਾ, ਜਟਾਣਾ ਸਾਹਿਬ ਦੀ ਜਿਹੜੇ ਭੈਣ ਜੀ ਆ ਸੁਰਿੰਦਰ ਕੌਰ, ਉਹ ਫੋਟੋਆਂ ਦੇਖੀ ਦੀਆਂ, ਕਦੇ ਕਦੇ ਮਨ ਤੇ ਆਉਂਦਾ ਵੀ ਆਪਾਂ ਜਥੇਦਾਰ ਟੌਹੜਾ ਨਾਲ ਥੋੜਾ ਜਿਹਾ ਜ਼ਿਆਦਾ ਹੀ ਖਿੱਚ ਕੇ ਕੰਮ ਰੱਖਿਆ, ਬਾਦਲ ਨੂੰ ਆਪਾਂ ਬਖਸ਼ੀ ਰੱਖਿਆ। ਤੇ ਇਸ ਗੱਲ ਦਾ ਦੱਸਣ ਦਾ ਮੇਰਾ ਭਾਵ ਇਹ ਨਹੀਂ ਕਿ ਟੌਹੜਾ ਸਾਹਿਬ ਬੜੇ ਚੰਗੇ ਸੀ। ਗੱਲ ਇਹ ਆ ਕਿ ਸਿਆਸੀ ਤੌਰ ਤੇ ਉਹਨਾਂ ਦੇ ਕਈ, ਧਾਰਮਿਕ ਤੌਰ ਤੇ ਕਈ ਆਪਣੇ ਨਾਲ ਭਾਵੇਂ ਫਰਕ ਰਿਹਾ, ਪਰ ਇਹ ਗੱਲ ਹੈ ਵੀ ਉਹਨਾਂ ਨੇ ਬੀਜੇਪੀ RSS ਦੇ ਭਗਵੇਂ ਏਜੰਡੇ ਨੂੰ ਪੂਰੀ ਤਰ੍ਹਾਂ ਸਮਝਿਆ ਹੋਇਆ ਸੀ। ਉਹ ਕਹਿੰਦੇ ਸੀ ਵੀ ਜਿਹੋ ਜੀ ਕਾਂਗਰਸ ਆ ਉਹੋ ਜੀ ਭਾਜਪਾ। ਬਾਦਲ ਵਾਲੇ ਨਹੀਂ ਸੀ ਇਸ ਗੱਲ ਨੂੰ ਮੰਨਦੇ। ਨਤੀਜਾ ਕੀ ਨਿਕਲਿਆ, ਇਹਨਾਂ ਨੂੰ ਬੀਜੇਪੀ ਨੇ, ਭਗਵੇਂ ਬ੍ਰਿਗੇਡ ਨੇ ਟੇਕਨ ਫਾਰ ਗਰੰਟਡ ਲੈ ਲਿਆ। ਬਾਦਲ ਕਿਹਾ ਕਈ ਇਹੋ ਜਿਹੀਆਂ ਗੜਬੜਾਂ, ਕਈ ਇਹੋ ਜਿਹੇ ਪੰਗੇ ਅੱਜ ਵੀ ਇਹਨਾਂ ਤੋਂ ਸੰਭਾਲੇ ਨਹੀਂ ਜਾਂਦੇ। ਤੇ ਜਿਹੜੇ ਨਾਲ ਇਹਨਾਂ ਦੇ ਸੰਗੀ ਸਾਥੀ ਰਹੇ, ਅੱਜ ਇਹਨਾਂ ਲਈ ਵਿਪਤਾ ਖੜੀ ਕਰਦੇ ਆ। ਪਿਛਲੇ 2-3 ਦਿਨ ਤੋਂ ਪ੍ਰੋਫੈਸਰ ਸਰਚਾਂਦ ਸਿੰਘ ਫੋਟੋਆਂ ਪਾ ਕੇ ਸਾਬਤ ਕਰ ਰਿਹਾ ਕਿ ਜੀ ਵੀਰਬਾਲ ਦਿਵਸ ਮਨਾਉਣ ਦੀ ਮੰਗ ਤਾਂ ਕੀਤੀ ਹੋਈ ਬਾਦਲ ਕਿਆ ਨੇ, ਸੁਖਬੀਰ ਸਿੰਘ ਬਾਦਲ ਨੇ, ਮਨਜੀਤ ਸਿੰਘ ਜੀਕੇ ਨੇ, ਇਹਨਾਂ ਨੇ ਕੀਤੀ। ਖਬਰਾਂ, ਫੋਟੋਆਂ ਆਪਦੇ ਅਕਾਊਂਟ ਤੋਂ ਪਾਈਆਂ ਉਹਨੇ।
ਹੁਣ ਇਹ ਕਹਿੰਦੇ ਆ, ਜੀਕੇ ਨੇ ਵੀ ਲਾਈਵ ਹੋ ਕੇ ਵੀਡੀਓ ਪਾਈ ਆ, ਤੇ ਬਾਦਲ ਦਲ ਦੇ ਆਗੂ ਵੀ ਕਹਿ ਰਹੇ ਨੇ ਵੀ ਇਹ ਤਾਂ ਗੱਲ ਸਹੀ ਆ ਕਿ ਅਸੀਂ ਉਸ ਪ੍ਰੋਗਰਾਮ 'ਚ ਸੀਗੇ, ਪਰ ਜਿਹੜਾ ਇਹ ਦਿੱਲੀ ਸ਼ਾਇਦ ਉਹ ਵਿਗਿਆਨ ਭਵਨ 'ਚ ਪ੍ਰੋਗਰਾਮ ਹੋਇਆ, ਉਸ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਗੱਲ ਨਹੀਂ ਕਹੀ। ਉੱਥੇ ਕਿਸੇ ਬੁਲਾਰੇ ਨੇ ਇਹ ਗੱਲ ਕਹੀ, ਉਹ ਖਬਰ 'ਚ ਆ ਗਈ ਕਿ ਇੱਥੇ ਕੁਝ ਬੁਲਾਰਿਆਂ ਨੇ ਵੀਰਬਾਲ ਦਿਵਸ ਦੀ ਮੰਗ ਕੀਤੀ। ਜੇ ਅਕਲ ਵਾਲੇ ਹੁੰਦੇ ਉੱਥੇ ਹੀ ਖੜ ਕੇ ਵਿਰੋਧ ਕਰ ਦਿੰਦੇ ਕਿ ਇਹ ਗੱਲ ਗਲਤ ਆ। ਮੈਂ ਕਈ ਤੁਸੀਂ ਦੇਖਦੇ ਹੋ ਕਿਤਾਬਾਂ ਦਾ ਢੇਰ, ਮੈਨੂੰ ਸ਼ੌਂਕ ਆ ਪੜ੍ਹਨ ਦਾ। ਇੱਥੇ ਸਾਡੇ ਅਕਾਲੀ ਲੀਡਰਾਂ ਦੀਆਂ, ਮਾਸਟਰ ਤਾਰਾ ਸਿੰਘ ਸਮੇਤ ਹੋਰ ਬਹੁਤ ਸਾਰਿਆਂ ਦੀਆਂ ਜੀਵਨੀਆਂ ਜਾਂ ਸਵੇ ਜੀਵਨੀਆਂ ਨੇ। ਉਹਨਾਂ 'ਚ ਬਹੁਤ ਸਾਰੇ ਥਾਵਾਂ ਤੇ ਇੱਕ ਗੱਲ ਮਿਲਦੀ ਆ ਕਿ ਜਿਹੜੇ ਸਾਡੇ ਪੁਰਾਣੇ ਅਕਾਲੀ ਲੀਡਰ ਸੀ, ਉਹ ਚਾਹੇ ਘਰ 'ਚ ਨੇ, ਚਾਹੇ ਸਮਾਜ ਵਿੱਚ, ਚਾਹੇ ਕਿਸੇ ਪੋਲੀਟੀਕਲ ਇਕੱਠ 'ਚ ਨੇ, ਕਿਸੇ ਧਾਰਮਿਕ ਇਕੱਠ 'ਚ, ਜਿਹੜੀ ਗੱਲ ਗਲਤ ਹੈ ਉਹਨੂੰ ਸਲੀਕੇ ਨਾਲ ਕਹਿ ਦੇਣ ਦੀ ਉਹਨਾਂ 'ਚ ਹਿੰਮਤ ਹੁੰਦੀ ਸੀ। ਰੋਕ ਦੇਣ ਦੀ, ਟੋਕ ਦੇਣ ਦੀ, ਗੱਲ ਨੂੰ ਸਲੀਕੇ ਨਾਲ ਕਹਿ ਦੇਣ ਦੀ ਕਲਾ ਹੁੰਦੀ ਸੀ। ਇਹ ਕਲਾ ਇਹਨਾਂ ਨੇ ਤਿਆਗ ਹੀ ਦਿੱਤੀ, ਛੱਡ ਹੀ ਦਿੱਤੀ ਬਾਦਲਕਿਆਂ ਨੇ, ਵੀ ਜੇ ਤੁਹਾਡੀ ਹਾਜ਼ਰੀ ਵਿੱਚ ਇੱਕ ਗਲਤ ਗੱਲ ਕੀਤੀ ਜਾ ਰਹੀ ਆ, ਅੱਜ ਅਗਲੇ ਤੁਹਾਨੂੰ ਘੇਰੀ ਬੈਠੇ ਆ ਤੇ ਤੁਸੀਂ ਵੀ ਨਾਲ ਹੀ ਸੀ, ਉਦੋਂ ਟੋਕਣਾ ਸੀ। ਖਬਰ ਦੇ ਵਿੱਚ ਖਬਰ ਹੋਣੀ ਚਾਹੀਦੀ ਸੀ ਕਿ ਉੱਥੇ ਬੈਠੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੁਰੰਤ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਸਾਹਿਬਜ਼ਾਦੇ ਸਾਡੇ ਲਈ ਵੀਰਬਾਲ ਨਹੀਂ ਹਨ। ਫਿਰ ਤਾਂ ਗੱਲ ਸੀ। ਉਦੋਂ ਨਾ ਜੀਕੇ ਸਾਹਿਬ ਬੋਲਣ, ਨਾ ਕੋਈ ਹੋਰ ਬੋਲੇ। ਹੁਣ ਸਪਸ਼ਟੀਕਰਨ ਦਿੰਦੇ ਫਿਰਦੇ। ਪਰ ਅਸਲੀ ਗੱਲ ਤਾਂ ਇਹ ਆ ਕਿ ਬਾਦਲਕਿਆਂ ਨੇ ਅਕਾਲੀ ਦਲ ਨੂੰ ਬੀਜੇਪੀ ਦੇ ਸਾਹਮਣੇ ਸਰੈਂਡਰ ਕਰ ਦਿੱਤਾ, ਆਤਮ ਸਮਰਪਣ, ਕਿ ਜੀ ਸਾਨੂੰ ਤਾਂ ਪੰਜਾਬ 'ਚ ਸੱਤਾ ਚਾਹੀਦੀ ਆ। ਤੇ ਜਿਹੜਾ ਬਾਦਲ ਪਰਿਵਾਰ ਚੋਂ ਕੋਈ ਐਮਪੀ ਬਣਿਆ ਹੋਵੇ, ਚਾਹੇ ਉਹ ਬੀਬੀ ਹਰਸਿਮਰਤ ਤੇ ਚਾਹੇ ਹੈ ਸੁਖਵੀਰ, ਉਹਨੂੰ ਕੋਈ ਨਾ ਕੋਈ ਇੱਥੇ ਮਾੜੀ ਮੋਟੀ ਵਜ਼ਾਰਤ ਦੇ ਦਿਆ ਕਰੋ, ਬਾਕੀ ਜਿਵੇਂ ਤੁਸੀਂ ਕਹੋ ਉਵੇਂ ਕਰ ਲਾਂਗੇ। ਇੱਥੇ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੁਲਾਜ਼ਮ ਪਿੱਟਦੇ ਦੇਖੇ ਰਹੇ ਉਹਨੂੰ ਕਿ ਜੀ ਸਿੱਖ ਸੰਗਤ ਲਈ ਤਾਂ ਨਹੀਂ ਇੱਥੇ ਕਮਰੇ ਹੁੰਦੇ। ਕਮਰਾ ਕਿਹਦੇ ਲਈ ਹੁੰਦਾ? ਆਰਐਸਐਸ ਵਾਲੇ, ਬੀਜੇਪੀ ਵਾਲਿਆਂ ਲਈ। ਇੰਨਾ ਮਾੜਾ ਹਾਲ ਰਿਹਾ ਜੀ ਬਈ ਪੰਥ ਨਾਲ, ਪੰਜਾਬ ਨਾਲ ਟਕਰਾਉਣ ਵਾਲੇ ਬੰਦਿਆਂ ਦੀ ਬਾਦਲ ਦਲ ਦੇ ਰਾਜ ਵਿੱਚ ਤੂਤੀ ਬੋਲਦੀ ਰਹੀ। ਇੱਕ ਉਹ ਜਦੋਂ ਭਾਈ ਰਾਜੋਆਣੇ ਵਾਲਾ ਮਸਲਾ ਸੀ, ਗੁਰਦਾਸਪੁਰ ਦੇ ਵਿੱਚ ਹਿੰਦੂ ਅੱਤਵਾਦੀਆਂ ਨੇ ਸਿੱਖ ਨੌਜਵਾਨ ਦੀ ਦਸਤਾਰ ਨੂੰ ਪੈਰਾਂ ਹੇਠ ਰੋਲ ਕੇ ਅੱਗ ਲਾਈ। ਅਗਲੇ ਦਿਨ ਉੱਥੇ ਗੋਲੀ ਚੱਲੀ, ਨੌਜਵਾਨ ਸਾਡਾ ਉੱਥੇ ਸ਼ਹੀਦ ਵੀ ਹੋ ਗਿਆ। ਤੇ ਉਸ ਹਰਵਿੰਦਰ ਜਿਹੜਾ ਉੱਥੇ ਸੀਗਾ ਆਰਐਸਐਸ ਦਾ, ਬੀਜੇਪੀ ਦਾ, ਭਗਵੇਂ ਬ੍ਰਿਗੇਡ ਦਾ ਹਿੰਦੂ ਅੱਤਵਾਦੀ, ਉਹਨੂੰ ਬਾਅਦ ਵਿੱਚ ਸਿੱਖ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ। ਕਸ਼ਮੀਰ ਸਿੰਘ ਗਲਵੱਡੀ ਨੌਜਵਾਨ, ਉਹ ਗੋਲੀ ਮਾਰ ਦਿੱਤੀ। ਉਹ ਇੱਥੇ ਫੱਟੜ ਪਿਆ ਸੀ, ਦਾਖਲ ਹੈ ਇੱਥੇ ਹਸਪੀਟਲ 'ਚ ਅੰਮ੍ਰਿਤਸਰ। ਬਾਦਲ ਸਾਹਿਬ ਮੁੱਖ ਮੰਤਰੀ ਸੀ। ਹੁਣ ਇੱਕ ਮਾੜਾ ਬੰਦਾ ਜਿਹੜਾ ਸਿੱਖੀ ਨੂੰ, ਸਿੱਖਾਂ ਨੂੰ ਇੰਨਾ ਚੁਭਦਾ ਹੈ, ਉਹ ਜੇ ਕਿਸੇ ਨੇ ਗੋਲੀ ਮਾਰਤੀ, ਜੇ ਫੜਿਆ ਜਾਊ, ਇੱਥੇ 3600 ਹੋਰ ਕੇਸ ਚੱਲਦੇ ਆ, ਝੂਠੇ ਵੀ ਤਾਂ ਚੱਲੀ ਜਾਂਦੇ ਆ। ਜੇ ਕਸ਼ਮੀਰ ਸਿੰਘ ਤੇ ਸੱਚਾ ਚੱਲ ਜਾਂਦਾ, ਏਡੀ ਕੀ ਆਖਰ ਆ ਜਾਂਦੀ ਸਾਨੂੰ, ਵਧੀਆ ਸੀ। ਪਰ ਬਾਦਲ ਸਾਹਿਬ ਨੂੰ ਲੱਗਿਆ ਕਿ ਸਾਰੇ ਭਾਰਤ ਨੂੰ, ਬੀਜੇਪੀ ਵਾਲਿਆਂ ਨੂੰ ਤਾਂ ਬੜਾ ਗਲਤ ਲੱਗ ਰਿਹਾ ਹੋਣਾ। ਚੱਕਿਆ ਜਹਾਜ਼ ਆਪਦਾ ਸਪੈਸ਼ਲ, ਇੱਥੇ ਅੰਮ੍ਰਿਤਸਰ ਪਹੁੰਚੇ ਚੰਡੀਗੜ੍ਹੋਂ, ਉਹਦਾ ਪਤਾ ਲੈਣ, ਜਿਹਨੂੰ ਇੱਕ ਸਿੱਖ ਨੌਜਵਾਨ ਨੇ ਸੋਧਾ ਲਾਇਆ। ਤੇ ਪਤਾ ਲੈਣ ਮੌਕੇ ਇਹ ਕਿਸੇ ਨੇ ਜੇ ਕਿਹਾ ਵੀ ਕਿ ਜੀ ਆ 2 ਕਮਰੇ ਛੱਡ ਕੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਦਾਖਲ ਨੇ, ਉਹਦਾ ਨਹੀਂ ਪਤਾ ਲਿਆ। ਹੁਣ ਕਰਤੂਤਾਂ ਤਾਂ ਇਹੋ ਜਿਹੀਆਂ ਕਰਨੀਆਂ ਤੇ ਕਹਾਉਣਾ ਪੰਥ ਰਤਨ ਫਖਰੇ ਕੌਮ। ਤੇ ਅੱਜ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਦਾ ਪੂਰਾ ਜ਼ੋਰ ਇਸ ਗੱਲ ਤੇ ਆ ਕਿ ਜੇ ਉਹਨੂੰ ਆਪਾਂ ਫਖਰੇ ਕੌਮ ਵਾਪਸ ਦਿਵਾਉਣਾ, 2 ਦਸੰਬਰ ਵਾਲੇ ਹੁਕਮਨਾਮੇ ਰੱਦ ਕਰਵਾਉਣੇ। ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਜਦੋਂ ਵੀ ਆ ਅਖਬਾਰਾਂ 'ਚ ਪੜ੍ਹਦੇ ਆ ਕਿ ਜੋ ਉਹਨੇ ਮੀਟਿੰਗ ਸੱਦ ਲਈ, ਅੰਦਰੋਂ ਦਿਲ ਲਰਜ ਜਾਂਦਾ ਕਿ ਹੁਣ ਕੋਈ ਨਵਾਂ ਚੰਦ ਨਾ ਚਾੜ ਦੇਣ। ਬੀਤੇ ਦੌਰ ਵਿੱਚ
ਜਦੋਂ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੁੰਦੀ ਸੀ ਤਾਂ ਮਨ ਨੂੰ ਉਤਸ਼ਾਹ ਹੁੰਦਾ ਸੀ ਕਿ ਚੰਗੀ ਕੋਈ ਗੱਲ ਜਿਹੜੀ ਆ ਉੱਥੋਂ ਆਊਗੀ। ਹੁਣ ਡਰ ਲੱਗਦਾ ਵੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਆ, ਪਤਾ ਨਹੀਂ ਕੀ ਸੱਪ ਨਿਕਲੂ। ਹੁਣ ਇਹਨਾਂ ਦਿਨਾਂ 'ਚ ਫੇਰ ਇੱਕ ਖਬਰ ਆਈ ਹੋਈ ਆ ਕਿ ਜੀ ਮੀਟਿੰਗ ਸੱਦੀ ਹੈ। ਇਹ ਜਿਹੜੀ ਮੀਟਿੰਗ ਸੱਦੀ ਆ ਪੰਜ ਸਿੰਘ ਸਾਹਿਬਾਨ ਨੇ 28 ਦਸੰਬਰ ਨੂੰ, ਅੱਜ 24 ਦਸੰਬਰ ਨੂੰ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਤਾਂ ਚੱਕਰ ਇਹ ਹੈ ਜੀ ਬਈ ਇਹ ਜਿਹੜੇ ਦਿਨ ਨੇ ਇਹ ਸਾਹਿਬਜ਼ਾਦਿਆਂ ਦੀ, 10ਵੇਂ ਪਾਤਸ਼ਾਹ ਦੀ, ਹੋਰ ਸਿੰਘਾਂ ਦੀ ਸਭ ਤੋਂ ਜਿਹੜੀ ਇਤਿਹਾਸਕ ਘਟਨਾਕ੍ਰਮ ਦੀ ਦਾਸਤਾਨ ਆ ਉਹਦੇ ਨਾਲ ਸੰਬੰਧਿਤ ਨੇ। ਤੇ ਸਾਡੇ ਵੀ ਕਈ ਭਰਾ ਸਾਨੂੰ ਕਮੈਂਟ ਵੀ ਕਰਦੇ ਆ ਕਿ ਜੀ ਬਾਕੀ ਗੱਲਾਂ ਚੱਲਦੀਆਂ ਰਹਿਣੀਆਂ ਨੇ, ਤੁਸੀਂ ਸਾਹਿਬਜ਼ਾਦਿਆਂ ਬਾਰੇ ਜ਼ਿਆਦਾ ਚਰਚਾ ਕਰਿਆ ਕਰੋ। ਕਰਦੇ ਆ ਅਸੀਂ ਜਿੰਨੀ ਹੋ ਸਕਦੀ ਜੀ, ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਇਹ ਗੱਲਾਂ ਕਰਨ ਵਾਲੇ ਹੋਰ ਬਹੁਤ ਸਾਰੇ ਸਾਡੇ ਭਰਾ ਲੱਗੇ ਰਹਿੰਦੇ ਨੇ। ਇਹਨਾਂ ਦਿਨਾਂ ਦੇ ਵਿੱਚ ਵੀ ਸਾਨੂੰ ਆਪਣੀ ਕੌਮ ਨੂੰ, ਜਿਵੇਂ ਇੱਕ ਅੱਖਰ ਤਾਂ ਬੜਾ ਭੈੜਾ ਜਿਹਾ ਪਰ ਸਾਡੇ ਪਿੰਡਾਂ 'ਚ ਵਰਤਿਆ ਜਾਂਦਾ, ਕੁੱਤਾ ਮੱਖੀ। ਇੱਕ ਮੱਖੀ ਹੁੰਦੀ ਆ ਜਿਹੜੀ ਘਰਾਂ ਦੇ ਵਿੱਚ ਕੁੱਤਾ ਰੱਖਿਆ ਹੁੰਦਾ ਨਾ, ਉਹ ਰੱਖਿਆ ਨਹੀਂ ਹੁੰਦਾ, ਉਹ ਰਹਿ ਹੀ ਪੈਂਦਾ। ਪਿੰਡਾਂ 'ਚ ਆਮ ਹੀ ਨਾ, ਜਵਾਕਾਂ ਨੇ, ਘਰ ਦੇ ਸਿਆਣਿਆਂ ਨੇ ਦਰਾਂ ਦੇ ਕੋਲ, ਬਾਹਰਲੇ ਬੂਹੇ ਕੋਲ ਇੱਕ ਵੱਡਾ ਸਾਰਾ ਟੁੱਟਿਆ ਹੋਇਆ ਘੜਾ, ਉਹਦਾ ਪੱਚਰ ਜਿਹਾ ਦੱਬਿਆ ਹੁੰਦਾ, ਉਹ 'ਚ ਲੱਸੀ ਪਾ ਦੇਣੀ ਆ, ਬਚੀਆਂ ਖੁਚੀਆਂ ਰੋਟੀਆਂ। ਤੇ ਇੱਕ ਦੋ ਇਹੋ ਜਿਹੇ ਕੁੱਤੇ ਹੁੰਦੇ ਆ ਜਿਹੜੇ ਪੱਕੇ ਗਿੱਝ ਜਾਂਦੇ ਆ, ਉਹ ਹਰੇਕ ਦਾ ਘਰ ਦੇ ਕੋਲ ਬੈਠੇ ਰਹਿੰਦੇ ਆ, ਡੰਗਰ ਬੱਚੇ ਨੂੰ ਜਾਂ ਘਰ ਦੇ ਵਿੱਚ ਆਉਣ ਜਾਣ ਵਾਲਿਆਂ ਨੂੰ ਪੂਰੀ ਨਿਗਰਾਨੀ ਰੱਖਦੇ ਆ। ਉਹ ਸਿਰਫ 2-4 ਰੋਟੀਆਂ ਬਦਲੇ ਪੂਰੇ ਵਫਾਦਾਰ ਹੁੰਦੇ ਆ ਕੁੱਤੇ। ਉਹ ਕੁੱਤੇ ਜਿਹੜੇ ਉਸ ਘਰ ਦੇ ਮਾਲਕਾਂ ਪ੍ਰਤੀ ਪੂਰੇ ਵਫਾਦਾਰ ਹੁੰਦੇ ਆ, ਉਹ ਕਈ ਵਾਰ ਲੱਸੀ ਲੁੱਸੀ ਪੀ ਕੇ, ਰੋਟੀਆਂ ਦੈੜ ਕੇ ਜਦੋਂ ਦਰਾਂ ਕੋਲ ਬੈਠੇ ਹੁੰਦੇ ਆ ਤਾਂ ਉਹਨਾਂ ਨੂੰ ਕਈ ਵਾਰੀ ਨੀਂਦ ਸੁਸਤੀ ਪੈਂਦੀ। ਤਾਂ ਇੱਕ ਕੁੱਤਾ ਮੱਖੀ ਹੁੰਦੀ ਆ, ਉਹ ਮੱਖੀ ਉਹਨਾਂ ਨੂੰ ਬਾਰ-ਬਾਰ ਤੰਗ ਕਰਦੀ ਰਹਿੰਦੀ ਆ ਤੇ ਉਹ ਜਾਗਦੇ ਰਹਿੰਦੇ ਆ ਤੇ ਉਹ ਪੂਰੀ ਡੂੰਘੀ ਨੀਂਦ ਵਿੱਚ ਉਹਨਾਂ ਨੂੰ ਜਾਣ ਨਹੀਂ ਦਿੰਦੀ, ਗਫਲਤ ਦੀ ਨੀਂਦ ਨਹੀਂ ਆਉਣ ਦਿੰਦੀ ਉਹਨਾਂ ਨੂੰ। ਤੇ ਉਸ ਮੱਖੀ ਨੂੰ, ਕੁੱਤਾ ਮੱਖੀ ਨੂੰ ਲੋਕ ਕਹਿੰਦੇ ਆ ਇਹ ਚੰਗੀ ਆ। ਆਮ ਤਾਂ ਮੱਖੀ ਨੂੰ ਆਪਾਂ ਮਾੜਾ ਮੰਨਦੇ ਆ, ਇਹ ਕਹਿੰਦੇ ਚੰਗੀ ਆ, ਨੂੰ ਜਗਾਈ ਰੱਖਦੀ ਹੈ। ਇਵੇਂ ਹੀ ਸਾਡੀ ਫਿਤਰਤ ਆ ਕੁੱਤਾ ਮੱਖੀ ਵਾਲੀ। ਅਸੀਂ ਇਹ ਕਹਿੰਦੇ ਆ ਕਿ ਪੰਥ ਸੌ ਨਾ ਜਾਵੇ, ਪੰਥ ਜਾਗਦਾ ਰਵੇ, ਪੰਥ ਗਫਲਤ ਦੀ ਡੂੰਘੀ ਗੂੜੀ ਨੀਂਦ ਵਿੱਚ ਨਾ ਚਲੇ ਜਾਵੇ। ਸੋ ਅਸੀਂ ਭਾਈ ਬਲਾਕਾ ਸਿੰਘ ਵਾਂਗ, ਨਹੀਂ ਤਾਂ ਉਹ ਵੀ ਅੰਮ੍ਰਿਤਸਰ ਦੇ ਵਿੱਚ ਮੱਸੇ ਰੰਗੜ ਦੀਆਂ ਕਰਤੂਤਾਂ ਦੇਖ ਕੇ ਆਰਾਮ ਨਾਲ ਬੈਠਾ ਰਹਿੰਦਾ। ਜਦੋਂ ਉਹ ਉੱਥੇ ਪਹੁੰਚਿਆ ਭਾਈ ਬਲਾਕਾ ਸਿੰਘ ਬੁੱਢੇ ਜੋਹੜ, ਉੱਥੇ ਉਹਨੂੰ ਸਿੰਘਾਂ ਨੇ ਕਿਹਾ ਵੀ ਸੀ ਵੀ ਤੂੰ ਇੱਥੇ ਦੱਸਣ ਆ ਗਿਆ ਵੀ ਉੱਥੇ ਆਹ ਕੁਝ ਚੱਲਦਾ, ਤੂੰ ਲੜ ਕੇ ਮਰ ਕਿਉਂ ਨਹੀਂ ਗਿਆ। ਉਵੇਂ ਹੀ ਅਸੀਂ ਭਾਈ ਬਲਾਕਾ ਸਿੰਘ ਵਾਲੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਇਹਨਾਂ ਦਿਨਾਂ ਦੇ ਵਿੱਚ ਜਦੋਂ ਆ ਖਬਰ ਆਈ ਆ ਕਿ ਜੀ ਸਿੰਘ ਸਾਹਿਬਾਨ ਦੀ ਮੀਟਿੰਗ ਆ, ਬੜਾ ਅਜੀਬ ਲੱਗਿਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਮ ਤੌਰ ਤੇ ਮੀਟਿੰਗਾਂ ਇਹੋ ਜਿਹੀਆਂ ਨਹੀਂ ਕਰਦੀਆਂ, ਨਹੀਂ ਹੁੰਦੀਆਂ। ਹੁਣ ਚਰਚਾ ਇਹ ਛਿੜੀ ਹੋਈ ਆ ਕਿ ਜਿਹੜੇ ਲਾਪਤਾ ਸਰੂਪ ਵਾਲਾ ਮਾਮਲਾ, 328 ਸਰੂਪ, ਜਿਹਦੇ ਵਿੱਚ ਪਹਿਲਾਂ ਜਥੇਦਾਰ ਹਰਪ੍ਰੀਤ ਸਿੰਘ ਵੇਲੇ ਕਮੇਟੀ ਬਣੀ, 10-15 ਜਾਣਿਆਂ ਨੂੰ ਦੋਸ਼ੀ ਪਾਇਆ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ, ਉਹਨਾਂ ਵਿੱਚੋਂ ਦੋਸ਼ੀਆਂ ਨੂੰ ਲਿਸਟਡ ਕੀਤਾ ਗਿਆ ਤੇ ਫਾਰਗ ਕੀਤਾ ਗਿਆ ਨੌਕਰੀ ਤੋਂ। ਕਈ ਉਹਦੇ 'ਚ ਵੱਡੇ ਛੋਟੇ ਰਗੜੇ ਵੀ ਗਏ। ਹੁਣ ਜਦੋਂ ਇਹਨਾਂ ਦੀ ਆਪ ਦੀ ਜਾਂਚ ਪੜਤਾਲ ਦੀ ਜਿਹੜੀ ਟੀਮ, ਉਹਨੇ ਦੋਸ਼ੀ ਪਾਇਆ, ਨੌਕਰੀਆਂ ਤੋਂ ਬਰਤਰਫ ਕਰਤਾ, ਕਈ ਸਸਪੈਂਡ ਕਰਤੇ। ਇੱਕ ਉਦੋਂ ਗੱਲ ਕਹੀ ਗਈ ਕਿ ਇਹਨਾਂ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ, ਉਦੋਂ ਜਨਰਲ ਸਕੱਤਰ ਸੀ ਹਰਜਿੰਦਰ ਸਿੰਘ ਧਾਮੀ ਸਾਹਿਬ, ਜਿਹੜੇ ਹੁਣ ਪ੍ਰਧਾਨ, ਇਹਨਾਂ ਦੇ ਕੇਸ ਹਵਾਲੇ ਕਰਤਾ ਕਿ ਹੁਣ ਤੁਸੀਂ ਇਹ ਸਾਰਾ ਕੇਸ ਤੁਹਾਨੂੰ ਦਿੱਤਾ ਜਾਂਦਾ। 2-4 ਦਿਨਾਂ ਬਾਅਦ ਫੇਰ ਮਤਾ ਪਾ ਲਿਆ ਆਪ ਹੀ ਕਿ ਜੀ ਜੇਕਰ ਆਪਾਂ ਪੁਲਿਸ ਨੂੰ ਕੇਸ ਦਿੱਤਾ ਕੰਮ ਗੜਬੜ ਹੋ ਜੂ। ਪਰ ਪੰਥਕ ਸੋਚ ਨਾਲ ਸੰਬੰਧਿਤ ਬਹੁਤ ਸਾਰੇ ਸਿੱਖਾਂ ਨੂੰ ਇਸ ਗੱਲ ਤੇ ਇਤਰਾਜ਼ ਸੀ ਕਿ ਜਦੋਂ ਇੱਕ ਵਾਰੀ ਅਕਾਲ ਤਖਤ ਸਾਹਿਬ ਤੋਂ ਇਹ ਡਾਇਰੈਕਸ਼ਨ ਹੋ ਗਈ
ਕਿ ਇਹ ਜੀ ਦੋਸ਼ੀ ਨੇ, ਇਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਸ਼੍ਰੋਮਣੀ ਕਮੇਟੀ ਕਰਦੀ ਕਹਿੰਦੀ ਆ ਕਿ ਆਪਾਂ ਕਾਨੂੰਨੀ ਲੜਾਈ ਕਰਾਂਗੇ। ਇਦੋਂ ਪਹਿਲਾਂ ਵੀ ਇੱਥੇ ਕਈ ਇਹੋ ਜਿਹੇ ਮਾਮਲੇ ਘਪਲੇ ਜਦੋਂ ਅੰਦਰ ਹੁੰਦੇ ਆ, ਤੁਸੀਂ ਪੁਲਿਸ ਕੋਲੇ ਜਾਂਦੇ ਹੋ, ਕਿੰਨੇ ਬਾਰੇ ਮਾਮਲੇ ਹੋਏ ਨੇ। ਇੱਥੋਂ ਤੱਕ ਕਿ ਕਈ ਅਕਾਲ ਤਖਤ ਤੇ ਮਸਲੇ ਇਹੋ ਜਿਹੇ ਆਏ ਜਿਹੜੇ ਮਸਲਿਆਂ ਦਾ ਨਿਪਟਾਰਾ ਜੇ ਉੱਥੇ ਹਾਜ਼ਰ ਲੋਕਾਂ ਦੀ ਤਸੱਲੀ ਨਹੀਂ ਹੋਈ। ਆ ਪੱਲੀ ਝਿੱਕੀ ਪਿੰਡ ਵਾ ਬੰਗਿਆਂ ਦੇ ਕੋਲ, ਨੌਰਾ ਬੰਗਾ ਗੜਸ਼ੰਕਰ ਵਾਲੀ ਸੜਕ ਤੇ ਇਧਰ ਨੂੰ ਜਦੋਂ ਜਾਈਦਾ, ਪੱਲੀ ਝਿੱਕੀ ਪਿੰਡ ਦਾ ਇੱਕ ਡੇਰਾ ਸੀ ਜਿੱਥੇ ਧਨਵੰਤ ਸਿੰਘ ਨਾਂ ਦੇ ਇੱਕ ਡੇਰੇਦਾਰ ਸਾਧ ਨੇ, ਸਾਧ ਤਾਂ ਕਾਹਦਾ ਗੰਦਾ ਬੰਦਾ ਸੀ ਉਹਦਾ ਇੱਕ ਬੱਚੀਆਂ ਨਾਲ ਬਲਾਤਕਾਰ ਦਾ ਕੇਸ ਸੀ। ਉਹ ਪਤਾ ਨਹੀਂ ਉਹਨਾਂ ਸਿੱਖਾਂ ਨੂੰ ਕਿੱਦਾਂ, ਉਹਨਾਂ ਜਾਣਾ ਤਾਂ ਕੋਰਟ ਕੇਸ ਬਣਦਾ ਹੈ, ਪਰ ਉਹ ਇੱਥੇ ਲਿਆਏ ਅਕਾਲ ਤਖਤ ਸਾਹਿਬ ਤੇ। ਇੱਥੇ ਉਹ ਮਾਮਲਾ ਕਾਫੀ ਜ਼ਿਆਦਾ ਚਰਚਾ 'ਚ ਵਿਵਾਦਾਂ 'ਚ ਰਿਹਾ। ਜਥੇਦਾਰ ਜੋਗਿੰਦਰ ਸਿੰਘ ਬਦੰਤੀ ਉਸ ਮਾਮਲੇ 'ਚ ਸੀ। ਫਿਰ ਉਹ ਮਾਮਲਾ ਇੱਥੋਂ ਜਦੋਂ ਤਸੱਲੀ ਨਾ ਹੋਈ, ਉਹਨਾਂ ਨੂੰ ਅਦਾਲਤ ਨੇ 10 ਸਾਲ ਸਜ਼ਾ ਦਿੱਤੀ ਧਨਵੰਤ ਸਿੰਘ ਨੂੰ ਬਾਅਦ 'ਚ। ਸੋ ਅਦਾਲਤਾਂ ਦੇ ਵਿੱਚ ਇੱਥੋਂ ਮਾਮਲੇ ਜਾਂਦੇ ਰਹੇ ਆ। ਹੁਣ ਜਦੋਂ FIR ਹੋ ਗਈ ਆ ਲਾਪਤਾ ਸਰੂਪਾਂ ਦੇ ਮਾਮਲੇ 'ਚ, ਜਦੋਂ ਸੰਗਤਾਂ ਦੀ ਤਸੱਲੀ ਨਹੀਂ ਹੋਈ, ਤਾਂ ਹੁਣ ਚਰਚਾ ਇਹ ਛਿੜੀ ਹੋਈ ਆ ਵੀ ਕਿਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਇਹ ਐਲਾਨ ਨਾ, ਹੁਕਮ ਨਾ ਕਰ ਦਿੱਤਾ ਜਾਵੇ ਕਿ ਸ਼੍ਰੋਮਣੀ ਕਮੇਟੀ ਪੁਲਿਸ ਨੂੰ ਸਹਿਯੋਗ ਹੀ ਨਾ ਕਰੇ। ਇਹਦੇ ਨਾਲ ਸਿੱਖ ਸੰਸਥਾਵਾਂ ਅਤੇ ਕਾਨੂੰਨ ਦੇ ਸਾਹਮਣੇ ਇੱਕ ਨਵੇਂ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ, ਜਿਹਦੇ 'ਚ ਸਿੱਖ ਜਜ਼ਬਾਤਾਂ ਦੀ ਇੱਕ ਵਾਰੀ ਫੇਰ ਬੜੀ ਔਖ ਭਰੀ ਕਸ਼ਟ ਭਰੀ ਸਥਿਤੀ ਬਣੂਗੀ। ਕਿਉਂਕਿ ਇੰਡੀਅਨ ਸਿਸਟਮ ਤਾਂ ਪਹਿਲੋਂ ਹੀ ਨਹੀਂ ਮਾਨ, ਮੀਡੀਆ ਸਾਡੇ ਖਿਲਾਫ, ਨਿਜ਼ਾਮ ਸਾਡੇ ਖਿਲਾਫ, ਕਰਤੂਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ ਤੇ ਦੁਖੀ ਪੰਥ ਨੇ ਹੋਣਾ ਤੇ ਵਰਤਿਆ ਅਕਾਲ ਤਖਤ ਸਾਹਿਬ ਨੂੰ ਜਾ ਰਿਹਾ। ਖੈਰ, ਸਾਡੀ ਕੌਮ ਨੂੰ ਨਿਤ ਨਵੇਂ ਪੁਆੜੇ ਪੈਂਦੇ ਰਹਿਣੇ ਆ, ਸਿੱਖਾਂ ਨੂੰ ਲੜਨਾ ਪੈਣਾ। ਸਿੱਖਾਂ ਦੀ ਬੋਲੀ, ਧਰਮ ਅਤੇ ਸੱਭਿਆਚਾਰ ਦੀ ਰਾਖੀ ਦੇ ਲਈ ਖਾਲਿਸਤਾਨ ਤੋਂ ਬਗੈਰ ਗੁਜ਼ਾਰਾ ਨਹੀਂ। ਖਾਲਿਸਤਾਨ ਵੰਡ ਤਿੱਕਰ ਜੋ ਸਾਡੇ ਸਾਹਮਣੇ ਸਵਾਲ ਆਉਣਗੇ, ਉਹਨਾਂ ਦੇ ਨਾਲ ਭਿੜਨਾ ਸਾਡੀ ਮਜਬੂਰੀ ਆ, ਸਾਡੀ ਲੋੜ ਆ। ਸੋ ਇੱਥੇ ਸਮਾਪਤੀ ਕਰਦੇ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।